ਇਹ ਟਰੱਕਿੰਗ ਕੰਪਨੀ ਦਾ ਨਾਂ ਆ, ਜਿਸ ਦਾ ਆਫਿਸ 50 ਸਟੀਲੀਜ਼ ਐਵਨਿਊ ਮਿਲਟਨ ontario ਦੇ ਵਿੱਚ ਆ। ਇਹ ਸਾਰਾ ਕੁਝ ਡਰੱਗ ਮੂਵ ਕਰਦੀ ਸੀ। 25 ਮਿਲੀਅਨ 2,50,000 ਵਰਥ ਆਫ ਜਿਹੜੀ ਡਰੱਗ ਆ, ਜਿਹਦੇ ਵਿੱਚੋਂ ਕੋਕੇਨ 13.2 ਮਿਲੀਅਨ ਦੀ, ਮੈਥ 10.9 ਮਿਲੀਅਨ ਦੀ, ਕੈਟਾਮਿਨ ਜਿਹੜੀ ਆ ਉਹ 1 ਮਿਲੀਅਨ ਦੀ, ਇਹ ਸਾਰੀ ਇਹਦੇ ਵਿੱਚ ਸੀਗੀ। 11 ਮਹੀਨਿਆਂ ਤੋਂ ਇਹ ਇਨਵੈਸਟੀਗੇਸ਼ਨ ਚੱਲਦੀ ਸੀ। ਕਹਿੰਦੇ ਵੀ ਜਿਹੜੀ ਡਰੱਗ ਆ ਪੂਰੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਤੇ ਕੈਨੇਡਾ ਤੇ US ਦਾ ਜੋ ਬਾਰਡਰ ਏਰੀਆ ਹੈ ਉੱਥੇ ਡਿਲੀਵਰ ਕੀਤੀ ਜਾਂਦੀ ਸੀ। ਸੋ ਚਾਰजेस ਜਿਨ੍ਹਾਂ ਦੇ ਅਗੇਂਸਟ ਲਾਏ ਗਏ ਆ ਉਹਨਾਂ ਦੇ ਵਿੱਚ ਇੱਕ ਖਲੀਲੁੱਲਾ ਅਮੀਨ, ਜਸਪ੍ਰੀਤ ਸਿੰਘ, ਰੇ IP, ਰਵਿੰਦਰ ਬੋਪਾਰਾਏ ਤੇ ਗੁਰਦੀਪ ਗਾਖਲ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਆ USA ਦੇ ਵਿੱਚ, ਤੇ ਉਸ ਨੂੰ ਹੁਣ ਕੈਨੇਡਾ ਦੇ ਵਿੱਚ ਲਿਜਾਇਆ ਜਾਊਗਾ। ਜ਼ੈਰਾਸੀਟਸ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਸਪੈਨਿਸ਼ ਦੇ ਵਿੱਚ ਸ਼ੂਗਰੀ ਸੀਰੀਅਲ ਕਹਿੰਦੇ ਆ ਇਹਨੂੰ, ਤੇ ਸੀਰੀਅਲ ਜਿਹੜੇ ਜਿਨ੍ਹਾਂ ਦੇ ਵਿੱਚ ਸ਼ੂਗਰ ਹੁੰਦੀ ਹੈਗੀ ਆ। ਪ੍ਰੈਸ ਕਾਨਫਰੰਸ ਦੇ ਦੌਰਾਨ ਪੀਲ ਰੀਜਨ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਜੋ ਡਰੱਗ ਸੀਗੀ ਇਹ ਟਰੈਕਟਰ ਟ੍ਰੇਲਰ ਦਾ ਜੋ ਬੈਕ ਹੈਗਾ, ਰੀਅਰ ਆ, ਉੱਥੇ ਲੁਕੋ ਕੇ ਇਹ ਲਿਆਂਦੇ ਸੀਗੇ। ਕੱਲਾ ਇਹ ਨਹੀਂ, ਇੱਕ ਉੱਥੇ ਬਹੁਤ ਵੱਡਾ ਫਰਨੀਚਰ ਦਾ ਵੇਅਰ ਹਾਊਸ ਆ, ਉਹ ਡਿਸਟ੍ਰੀਬਿਊਸ਼ਨ ਸੈਂਟਰ ਉਹਨੂੰ ਟਰਾਂਸਫਰ ਹੱਬ ਕਰਕੇ ਜਾਣਿਆ ਜਾਂਦਾ। ਫਰੈਂਡ ਫਰਨੀਚਰ, ਜੋ ਕਿ 2835 ਅਰਜਨਟੀਨਾ ਰੋਡ ਮਿਸੀਸਾਗਾ ਦੇ ਵਿੱਚ ontario ਚ ਆ, ਉਸ ਨੂੰ ਟਰਾਂਸਫਰ ਹੱਬ ਵਜੋਂ ਵਰਤਿਆ ਜਾਂਦਾ ਸੀ। ਸੋ ਇਹ ਇੱਕ ਵਾਰੀ ਫੇਰ ਕੁਝ ਕੁ ਹਫ਼ਤੇ ਹੋਏ, ਹਫ਼ਤਿਆਂ ਕੁ ਬਾਅਦ ਚੰਨ ਚਾੜੇ ਦਿੰਦੇ ਆ। ਬਿਲਕੁਲ ਹਰਜੋਤ ਸਿੰਘ ਜੀ, ਇੱਕ ਤਾਂ ਚਲੋ ਅਪਡੇਟ ਆਪਾਂ ਇਹ ਦੱਸਦੇ ਜਾਈਏ ਵੀ ਅੱਜ ਰਮਨ ਹੁਣੀ ਆਪਣੇ ਨਾਲ ਨਹੀਂ ਜਿਹੜੇ ਜੁੜ ਸਕਣਗੇ। ਅੱਜ ਆਪਾਂ ਰੈਗੂਲਰ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਤੇ ਸਰੋਤੇ ਤੁਹਾਡੇ ਜੇ ਵਿਚਾਰ ਹੈਗੇ ਆ ਜਾਂ ਟਰੱਕਿੰਗ ਮੁੱਦਿਆਂ ਨੂੰ ਲੈ ਕੇ ਤੁਸੀਂ ਗੱਲਬਾਤ ਜਿਹੜੀ ਉਹ ਕਰਨੀ ਆ, ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ 408-272-5200 ਦੇ ਉੱਤੇ। ਸੋ ਪਰ ਆ ਤਾਂ ਹਰਜੋਤ ਸਿੰਘ ਜੀ ਹੱਦ ਹੀ ਜਿਹੜੀ ਇਹ ਮਚਾਈ ਪਈ ਹੈਗੀ ਆ ਵੀ ਹੁਣ 25 ਮਿਲੀਅਨ ਦਾ ਜਿਹੜਾ ਇਹ ਫੜਿਆ ਗਿਆ ਆ ਡਰੱਗ, ਜਿਸ ਦੀ ਸਟਰੀਟ ਵੈਲਿਊ ਆ, ਜਿਸ 'ਚ ਕੋਕੇਨ, ਮੈਥ ਤੇ ਕੈਟਾਮੀਨ ਕਰਕੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਸ਼ੇ ਆ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜੇ ਇਹਨਾਂ ਦੇ ਕੋਲੋਂ ਫੜੇ ਗਏ ਆ। ਕੁੱਲ 200 ਮਿਲਾ ਦਾ 83 ਕਿਲੋ ਜਿਹੜਾ ਇਹਨਾਂ ਨੇ ਦੱਸਿਆ ਸੀਗਾ, ਹਨਾ 383 ਕਿਲੋ ਦੇ ਵੱਖ-ਵੱਖ ਜਿਹੜੇ ਨਸ਼ੇ ਜਿਹੜੇ ਉਹ ਫੜੇ ਆ। 11 ਮਹੀਨੇ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਆ ਇਸ ਡਰੱਗ ਰਿੰਗ ਨੂੰ ਜਿਹੜਾ ਉਹ ਫੜਨ ਦੇ ਲਈ। ਹੁਣ ਇਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਜਿਹੜੇ ਉਹ ਲੰਘਾ ਚੁੱਕੇ ਹੋਣੇ ਆ, ਜਿਸ ਤੋਂ ਬਾਅਦ 'ਚ ਜਿਹੜਾ ਇਹਨਾਂ ਦੇ ਬਾਰੇ ਪਤਾ ਲੱਗਾ ਆ। ਸੋ ਸਥਿਤੀ ਕੋਈ ਬਹੁਤੀ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਚੰਗੀ ਨਹੀਂ ਹੈ। ਇਹ ਜਿਹੜੀ ਕਾਲ ਆ ਜਲਦੀ ਅਮੀਰ ਹੋਣ ਦੀ ਜਿਹੜੀ ਲਾਲਸਾ ਆ, ਇਹਨੇ ਹਮੇਸ਼ਾ ਹੀ ਭੱਠਾ ਪਾਇਆ ਆ ਤੇ ਇਹਨੇ ਆਉਣ ਵਾਲੇ ਸਮੇਂ 'ਚ ਵੀ ਲੋਕਾਂ ਦਾ ਭੱਠਾ ਹੀ ਜਿਹੜਾ ਉਹ ਬਿਠਾਉਣਾ ਆ। ਹੁਣ ਆਪ ਤਾਂ ਦੇਖੋ ਜਿਹੜੇ ਅੰਦਰ ਗਏ ਆ ਉਹ ਹੈਗੇ ਆ ਭਾਈਚਾਰੇ ਦਾ ਨਾਮ ਬਦਨਾਮ, ਬਾਕੀ ਹੋਰ ਪਤਾ ਨਹੀਂ ਕਿੰਨਿਆਂ ਦੇ ਜਿਹੜੇ ਪੁੱਤ ਕੁੜੀਆਂ ਜਿਹੜੀਆਂ ਆ ਉਹ ਹੁਣ ਨਸ਼ਿਆਂ ਤੇ ਲਾਈਆਂ ਤੇ ਮਰਨੇ, ਹਨਾ ਵੀ ਆਪ ਕਿੰਨੇ ਜਿਹੜੇ ਉਹ ਮਰੇ ਹੋਣਗੇ ਤੇ ਕਿੰਨੇ ਮਰਨ ਦੀ ਕਗਾਰ ਤੇ ਆ, ਕਿੰਨਿਆਂ ਦੇ ਘਰਾਂ 'ਚ ਕਲੇਸ਼ ਜਿਹੜੇ ਇਹਦੇ ਕਰਕੇ ਜਿਹੜੇ ਉਹ ਆ ਰਹੇ ਆ। ਸੋ ਇਹ ਕਾਹਲੀ ਦੇ ਨਾਲ ਨਹੀਂ ਜਿਹੜਾ ਉਹ ਚੱਲਣਾ ਚਾਹੀਦਾ। ਉੱਦਾਂ ਆਪਾਂ ਹੁਣ ਦੇਖਦੇ ਹਾਂ ਵੀ ਟਰੱਕਿੰਗ ਨੂੰ ਲੈ ਕੇ, ਇੰਡਸਟਰੀ ਨੂੰ ਲੈ ਕੇ ਵੀ ਰੇਟਸ ਵਗੈਰਾ ਹੁਣ ਬਹੁਤੇ ਜਿਹੜੇ ਉਹ ਠੀਕ ਨਹੀਂ ਚੱਲ ਰਹੇ ਆ। ਥੋੜੇ ਲੋਡ ਦੇ ਪ੍ਰਾਈਸਿਸ ਜਿਹੜੇ ਘੱਟ, ਹੁਣ ਸਪਲਾਈ ਡਿਮਾਂਡ ਦਾ ਆ। ਕੋਵਿਡ ਦੇ ਦੌਰਾਨ ਬੜੇ ਸੋਹਣੇ ਰੇਟ ਸੀਗੇ, ਸਾਰੇ ਜਾਣੇ ਨੇ ਸੋਚਿਆ ਵੀ ਹਮੇਸ਼ਾ ਹੀ ਜਿਹੜਾ ਇਹ ਇਦਾਂ ਰਹਿਣਾ ਆ, ਪਰ ਉਹ ਜਿਹੜੀ ਸਥਿਤੀ ਨਹੀਂ ਰਹਿੰਦੀ। ਆਉਣ ਜਾਣ ਜਿਹੜਾ ਹੈ ਉਤਾਰ ਚੜਾਵ ਜਿਹੜੇ ਉਹ ਚੱਲਦੇ ਰਹਿੰਦੇ ਆ। ਸੋ ਪਰ ਇਹ ਸਾਰੀਆਂ ਚੀਜ਼ਾਂ ਕਾਹਲੀ ਨਹੀਂ ਕਰਨੀ ਚਾਹੀਦੀ। ਟਰੱਕਿੰਗ ਇੰਡਸਟਰੀ ਦਾ ਹੀ ਬਹੁਤ ਬਦਨਾਮੀ ਆ। ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਜਿੰਨੇ ਲੋਕ ਆ ਉਹਨਾਂ ਦੀ ਵੀ ਬਦਨਾਮੀ ਆ। ਅਗਲੇ ਕਹਿੰਦੇ ਯਾਰ ਇਹੀ ਕੰਮ ਕਰਦੇ ਹੋਣੇ, ਹਨਾ। ਸੋ ਆਮ ਜਦੋਂ ਤੁਸੀਂ ਗੱਲਬਾਤ ਕਰਦੇ ਆ, ਠੀਕ ਹੈ ਕਿ ਨਹੀਂ। ਸੋ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਆਪਣੇ ਸਰੋਤੇ ਜਿਹੜੇ ਆ ਵਿਚਾਰ ਦੇਣਾ ਚਾਹੁੰਦੇ ਆ, ਕਾਲ ਕਰਿਓ 408-272-5200 ਤੇ 4082725200 ਜੀ ਬਿਲਕੁਲ। ਸੋ ਇਹ ਬਹੁਤੀ ਜਿਹੜੀ ਇਹ ਚੰਗੀ ਗੱਲ ਨਹੀਂ ਜਿਹੜੀ ਹੋਈ ਹੈਗੀ ਤੇ ਇਸ ਤੇ ਚੱਲਦੇ ਆ ਬਦਨਾਮੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਬਹੁਤ ਜ਼ਿਆਦਾ ਆ ਤੇ ਇਹਨੂੰ ਭਾਈ ਆਪਾਂ ਨੂੰ ਪਹਿਲਾਂ ਹੀ ਜਿਹੜਾ ਉਹ ਕੰਟਰੋਲ ਜਿਹੜਾ ਉਹ ਰੱਖਣਾ ਚਾਹੀਦਾ ਆ। ਬਹੁਤ ਵਾਰੀ ਏਦਾਂ ਸੁਣਨ ਨੂੰ ਮਿਲਦਾ ਆ, ਕਹਿਣ ਨੂੰ ਜਿਹੜੇ ਉਹ ਗੱਲਾਂ ਜਿਹੜੀਆਂ ਆ ਹਰਜੋਤ ਜੀ ਚੱਲਦੀਆਂ ਆ ਵੀ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆ ਉਹ ਜਲਦੀ ਇੱਕ ਹਿਸਾਬ ਦੇ ਨਾਲ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਚੱਲਦੇ ਆ, ਇੱਦਾਂ ਦੇ ਪੁੱਠੇ ਸਿੱਧੇ ਜਿਹੜੇ ਉਹ ਕੰਮ ਕਰਦੇ ਆ। ਇਹ
ਜਾਂ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਆ ਹਰਜੋਤ ਸਿੰਘ ਜੀ, ਵੀ ਪਤਾ ਹੋਣ ਦੇ ਬਾਵਜੂਦ ਵੀ ਮਾੜੀ ਚੀਜ਼ ਆ, ਸਮਾਜ ਲਈ ਵੀ, ਸਾਰਿਆਂ ਦੇ ਲਈ ਇਹ ਮਾੜੀ ਚੀਜ਼ ਆ, ਪਰ ਫਿਰ ਵੀ ਤੁਸੀਂ ਦੇਖੋ ਕਿੰਨੇ ਲੋਕਾਂ ਦੇ ਇਹ ਕੁਛ ਜਿਹੜੇ ਕਰਦੇ ਆ। ਨਿਆਣੇ ਮਾਰਨੇ ਆ ਹਨਾ, ਪੁੱਤ ਧੀਆਂ ਮਾਰਨੇ ਜਿਹੜੇ ਡਰੱਗ ਤੇ ਲੱਗਣੇ ਆ, ਜਿਹੜੇ ਡਰੱਗ ਵਿਕਣੀ ਆ ਹਨਾ। ਆਪਾਂ ਪੰਜਾਬ ਦਾ ਤਾਂ ਬਹੁਤ ਰੌਲਾ ਪਾਣੇ ਆ ਵੀ ਇੱਥੇ ਅਸੀਂ ਆਪ ਹੀ ਉਹ ਆ ਕੇ ਗੰਦ ਪਾਣੇ ਆ, ਠੀਕ ਆ ਕਿ ਨਹੀਂ। ਸੋ ਨਾਲੇ ਇਹ ਪਤਾ ਹੈ ਵੀ ਇਦਾਂ ਦੇ ਮੁਲਕ 'ਚ ਬਚ ਨਹੀਂ ਹੋਣਾ। ਇਹ ਠੀਕ ਆ ਵੀ ਕਿਸੇ ਦਾ ਚਾਂਸ ਲੱਗ ਗਿਆ ਤੇ ਉਹ 11 ਮਹੀਨਿਆਂ ਤੋਂ ਲੱਗੇ ਹੋ ਸੀ, ਹੁਣ ਤੁਸੀਂ ਹਿਸਾਬ ਲਾ ਲਓ ਹਨਾ। ਤੇ ਇਹ ਬਹੁਤ ਹੀ ਬਦਨਾਮੀ। 6 ਜਣੇ ਫੜੇ ਆ, 6 ਤੋਂ 4 ਜਣੇ ਪੰਜਾਬੀ ਆ, ਇੱਕ ਮੁਸਲਮਾਨ, ਉਹ ਵੀ ਪੰਜਾਬੀ ਆ। ਵੀ ਇਹ ਹੋਈ ਕੀ ਜਾ ਰਿਹਾ। ਤੇ ਹਰਜੋਤ ਸਿੰਘ ਜੀ, ਸਭ ਤੋਂ ਜ਼ਿਆਦਾ ਜਿਹੜਾ ਇਹ ਜਿੰਨੀ ਵੀ ਆਪਾਂ ਦੇਖਦੇ ਆ ਫੜੋ ਫੜਾਈ, ਇਹ ਕੈਨੇਡਾ ਦੇ ਬਾਰਡਰ ਤੇ ਜ਼ਿਆਦਾ ਆਪਾਂ ਜਿਹੜੀ ਉਹ ਦੇਖ ਰਹੇ ਆ, ਵੀ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਅੱਗੇ ਤੋਂ ਅੱਗੇ ਜਿਹੜਾ ਉਹ ਚੱਲ ਰਿਹਾ। ਹੁਣ ਸਭ ਨੂੰ ਹੀ ਪਤਾ ਆ ਵੀ ਇਹ ਲੈਟਿਨ ਅਮਰੀਕਾ ਦੇ ਕਈ ਮੁਲਕਾਂ ਦੇ ਵਿੱਚੋਂ ਇਹ ਜਿਹੜੀ ਬਹੁਤ ਵੱਡੀ ਪ੍ਰੋਬਲਮ ਆ, ਜਿੱਥੋਂ ਇਹ ਡਰੱਗ ਤੁਰਦਾ ਆ, ਡਿਸਟ੍ਰੀਬਿਊਸ਼ਨ ਇਹਦੀ ਸ਼ੁਰੂ ਹੁੰਦੀ ਆ ਤੇ ਪਹੁੰਚਦੀ ਜਿਹੜੀ ਉਹ ਅਖੀਰ ਤੱਕ ਆ। ਕਈ ਵਾਰੀ ਕੈਨੇਡਾ 'ਚ ਬੰਦਾ ਇਹ ਸੋਚਦਾ ਹੋਊਗਾ ਵੀ ਯਾਰ ਆਪਣੇ ਦੇ ਵਿਚਾਲੇ ਅਮਰੀਕਾ ਪੈਂਦਾ ਆ ਤੇ ਆਪਾਂ ਨੂੰ ਥੋੜੀ ਕੋਈ ਨਹੀਂ ਜਿਹੜੀ ਫਿਕਰ ਕਰਨ ਦੀ ਲੋੜ ਆ, ਪਰ ਉੱਥੇ ਜਿਹੜੀ ਸਥਿਤੀ ਆ ਉਹ ਬਹੁਤ ਬੈਡ ਆ। ਇਹ ਨਹੀਂ ਆ ਵੀ ਇੱਥੇ ਨਹੀਂ ਬੈਡ, ਇੱਥੇ ਵੀ ਜਿਹੜੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। ਇੱਥੇ ਵੀ ਡਰੱਗ ਔਨ ਵਾਰ ਚੱਲਦਿਆਂ ਨੂੰ ਕਿੰਨੇ ਜਿਹੜੇ ਦਹਾਕੇ ਹੋ ਗਏ ਆ, ਪਰ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਜਿਹੜੀ ਉਹ ਲੱਗ ਰਹੀ। ਤੇ ਆਹ ਹੁਣ ਤੁਸੀਂ ਦੇਖ ਲਓ ਵੀ ਇਹ ਕੁਛ ਕਰ ਰਹੇ ਆ, ਤੇ ਫਿਰ ਇਵੈਂਚੁਅਲੀ ਜਦੋਂ ਖਬਰ ਇਹਨਾਂ ਦੀ ਆਉਂਦੀ ਰਹਿੰਦੀ ਆ ਤੇ ਫਿਰ ਸਾਰਿਆਂ ਨੇ ਦੇਖ ਕੇ ਕਹਿਣਾ ਵੀ ਇਹ ਜਿਹੜੇ ਪੰਜਾਬੀ ਆ, ਜਿਹੜੇ ਏਦਾਂ ਆ, ਜਿਹੜੇ ਏਦਾਂ ਦੀ ਦੇਖ ਵਾਲੇ ਆ, ਇਹ ਤਾਂ ਕਰਦੀ ਇਹ ਕੰਮ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹ ਇੱਕ ਟੋਟਲੀ ਕੁਛ ਜਾਣਿਆਂ ਦੇ ਕਰਕੇ ਬਾਕੀ ਹੋਰ ਕੰਮਾਂ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਵੀ ਜਿਹੜਾ ਬਦਨਾਮੀ ਆ ਜਿਹੜੀ ਉਹ ਖੱਟਣੀ ਪੈਂਦੀ ਆ, ਵੀ ਇਹ ਤਾਂ ਕਰਦੇ ਹੀ ਭਾਈ ਇਹ ਕੰਮ ਆ। ਇਹ ਜਿਹੜੀਆਂ ਏਡੀਆਂ ਘਰ, ਏਡੀਆਂ ਗੱਡੀਆਂ ਜਿਹੜੀਆਂ ਇਹਨਾਂ ਨੇ ਪਾਈਆਂ ਆ, ਇਹ ਜ਼ਰੂਰ ਇਹਨਾਂ ਨੇ ਕੋਈ ਨਾ ਕੋਈ ਗੇੜਾ ਲਾਇਆ ਹੋਣਾ ਆ। ਉਹ ਫਿਰ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ। ਇਹ ਆਮ ਗੱਲਾਂ ਚੱਲਦੀ ਆ। ਫਿਰ ਸਾਨੂੰ ਹੁਣ ਕਈ ਕਹਿੰਦੇ ਵੀ ਆ ਫਿਰ ਰੇਡੀਓ ਤੇ ਤੁਸੀਂ ਇਹ ਕਹਿੰਦੇ ਆ, ਪਰ ਇਹ ਆਮ ਗੱਲਾਂ ਜਦੋਂ ਤੁਸੀਂ ਕਿਸੇ ਦੇ ਜਾਂਦੇ ਆ, ਚਾਹੇ ਧਾਰਮਿਕ ਪ੍ਰੋਗਰਾਮ ਆ ਜਾਂ ਵਿਆਹ ਆ, ਤੇ ਉੱਥੇ ਫਿਰ ਇਹ ਆਮ ਹੀ ਗੱਲਾਂ ਚੱਲਦੀਆਂ। ਕਿਉਂਕਿ ਹੁੰਦਾ ਹੀ ਇਹ ਆ ਵੀ ਕੋਈ 2-4 ਵੀਕ ਨਹੀਂ ਲੰਘਦੇ ਜਦੋਂ ਏਦਾਂ ਦਾ ਚੰਦ ਨਹੀਂ ਚੜ੍ਹਦਾ ਹੈਗਾ। ਸੋ ਕੈਨੇਡਾ ਦੇ ਜਿਹੜਾ ਪੀਲ ਰੀਜਨ ਓਨਟਾਰੀਓ ਵਾਲਾ, ਉਹਦੇ ਵਿੱਚ ਸਭ ਤੋਂ ਵੱਡਾ ਇਹ ਡਰੱਗ ਬਸਟ ਆ, $25 ਮਿਲੀਅਨ ਦਾ ਜੋ ਤੇ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ। ਜਰੂਰ ਤੁਸੀਂ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਖਾਸ ਕਰਕੇ ਟਰੱਕਰ ਜਿਹੜੇ ਹੈਗੇ ਆ, ਆਪਣੇ ਵਿਚਾਰ ਦਿਓ ਵੀ ਭਾਈ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ, ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ ਹੈਗਾ ਆ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 ਜੀ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਅਮਰਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਜੀ ਠੀਕ ਹੈ ਜੀ। ਮੈਂ ਜੀ ਆ ਗੱਲ ਕਰਨਾ ਚਾਹੁੰਦਾ ਸੀ ਰਿਗਾਰਡਿੰਗ ਕਮਿਊਨਿਟੀ। ਜਦੋਂ ਆਪਣੇ ਪੰਜਾਬੀ ਕਮਿਊਨਿਟੀ ਬਾਰੇ ਗੱਲਾਂ ਕਰਨ ਲੱਗ ਜਾਂਦੇ ਨੇ, ਅੱਜ ਦੇ ਪ੍ਰੋਗਰਾਮ ਦੇ ਬਾਰੇ ਨਹੀਂ, ਮਤਲਬ 1 ਮਹੀਨਾ ਪਹਿਲਾਂ, 1.5 ਮਹੀਨਾ ਪਹਿਲਾਂ ਦੀ ਗੱਲ ਹੈ। ਤੇ ਅਕਸਰ ਇਹ ਕਹਿੰਦੇ ਰਹਿੰਦੇ ਜੀ ਆਪਣੀ ਕਮਿਊਨਿਟੀ ਇੰਝ ਹੈ ਜੀ, ਆਪਣੇ ਲੱਤਾਂ ਖਿੱਚਦੇ ਆ, ਆਹ ਕਰਦੇ ਆ, ਉਹ ਕਰਦੇ ਆ। ਆਈ ਡੋਂਟ ਥਿੰਕ ਵੀ ਇਹ ਐਸਲੋਟ ਹੁੰਦਾ ਹੈ, ਜਾਂ ਜੇ ਹੁੰਦਾ ਹੈ ਜਾਂ ਕਿਹੜੀ ਕਮਿਊਨਿਟੀ ਇਹੀ ਹੈ ਜਿਹੜੀ 'ਚ ਨਹੀਂ ਹੁੰਦਾ ਜੀ। ਓਨਲੀ ਥਿੰਗ ਇਜ਼ ਵੀ ਆਪਾਂ ਦੂਜੀ ਕਮਿਊਨਿਟੀਜ਼ ਨੂੰ ਸਟੱਡੀ ਨਹੀਂ ਕੀਤਾ। ਆਪਾਂ ਪੰਜਾਬੀ ਆਪਣੇ 'ਚ ਹੀ ਚਲੋ ਹੈਗੇ, ਠੀਕ ਹੈ, ਜੋ ਵੀ ਹੈਗਾ ਆਪਣੇ 'ਚ ਹੀ ਆਪਾਂ ਘੁੰਮਦੇ ਰਹਿੰਦੇ ਆ, ਔਰ ਚੰਗੀ ਗੱਲ ਹੈ, ਠੀਕ ਹੈ। ਨਹੀਂ, ਤੁਹਾਡਾ ਕੀ ਮਤਲਬ ਫਿਰ ਇਹ ਮਾੜੀ ਗੱਲ ਨਹੀਂ ਜਿਹੜਾ ਉਹ ਨਹੀਂ ਕੀਤਾ? ਨਹੀਂ ਨਹੀਂ, ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ 2 ਮਹੀਨੇ ਪਹਿਲਾਂ ਦੀ ਗੱਲ ਕਰ ਰਿਹਾ। ਇਹ ਪਹਿਲੀ ਗੱਲ ਤਾਂ ਤੁਸੀਂ ਅੱਜ ਦੇ ਟੌਪਿਕ ਤੇ ਰਹੋ ਜਿਹੜਾ ਅੱਜ ਟਰੱਕਿੰਗ ਦਾ ਆ। ਦੂਜੇ ਨੰਬਰ ਤੇ ਆਪਣੀ ਕਮਿਊਨਿਟੀ ਭਾਈ ਸਾਹਿਬ ਬੜੀ ਛੋਟੀ ਆ। ਤੀਜੇ ਨੰਬਰ ਤੇ ਅਸੀਂ ਮੈਜੋਰਟੀ 'ਚ ਪੱਗਾਂ ਬੰਨ੍ਹਦੇ ਆ। ਜਦੋਂ ਕਿਸੇ ਪੱਗ ਵਾਲਾ ਬੰਨ੍ਹਿਆ ਵਾਲਾ ਤੁਰਿਆ ਜਾਂਦਾ ਨਾ, ਅੱਗਾ ਕਹਿੰਦਾ ਵੀ ਇਹ ਡਰੱਗ ਵੇਚਦਾ ਹੁਣ। ਤੁਸੀਂ ਇਹ ਦੇਖੋ ਨਾ, ਸਾਡੀ ਜਿਹੜੀ ਰਿਕੋਗਨੀਸ਼ਨ ਆ ਸਾਨੂੰ 10ਵੇਂ ਪਾਤਸ਼ਾਹ ਨੇ ਦਿੱਤੀ ਆ, ਪੂਰੀ ਦੁਨੀਆ 'ਚ ਪਛਾਣੇ ਜਾਂਦੇ ਆ। ਸਾਡੇ 'ਚ ਇੱਕ ਬੰਦਾ ਵਧੀਆ ਕੰਮ ਕਰੂਗਾ, ਸਾਰੇ ਕਹੂਗੇ ਵੀ ਰਵੀ ਸਿੰਘ ਖਾਲਸਾ ਏਡ ਵਾਲਾ ਬਹੁਤ ਵਧੀਆ ਸਿੱਖ ਇਦਾਂ ਦੇ ਹੁੰਦੇ ਆ। ਇੱਕ ਪੱਗ ਬੰਨਿਆ ਬੰਦਾ ਕੋਈ ਗਲਤ ਕੰਮ ਕਰੂਗਾ, ਸਾਰੇ ਪੱਗਾਂ ਵਾਲਿਆਂ ਵੱਲ ਦੇਖੂਗੇ ਵੀ ਇਹ ਬੰਦੇ ਗਲਤ ਆ। ਤੁਸੀਂ ਇਹ ਇਕੱਲਾ ਇੰਡੀਵਿਜੂਅਲ ਨਾ ਦੇਖੋ। ਹਾਂ ਠੀਕ ਆ, ਹਰ ਕਮਿਊਨਿਟੀ 'ਚ ਮਾੜੇ ਹੁੰਦੇ ਆ, ਪਰ ਸਾਡੀ ਜਿਹੜੀ ਦੇਖ ਆ ਉਹ ਤੋਂ ਸਾਡੀ ਬਦਨਾਮੀ ਬਹੁਤ ਹੁੰਦੀ ਆ। ਨਹੀਂ ਹਰਜੋਤ ਸਿੰਘ ਜੀ, ਇਹਦੇ ਵਿੱਚ ਇਹ ਵੀ ਆ ਵੀ ਕਿ ਬਾਕੀ ਕਮਿਊਨਿਟੀਆਂ ਫਿਰ ਬਦਨਾਮ ਨਹੀਂ ਹੁੰਦੀਆਂ। ਆਪਾਂ ਦੇਖਦੇ ਨਹੀਂ ਆ ਵੀ ਬਾਕੀਆਂ ਨੂੰ ਕਿੱਦਾਂ ਜਿਹੜਾ ਉਹ ਦੇਖਦੇ ਆ। ਆਪਣੇ ਦੇ ਵਿੱਚ ਵੀ ਆਪਣੇ 'ਚ ਦੇਖ ਲਓ ਵੀ ਜਿਹੜੇ ਕਾਲੀ ਕਮਿਊਨਿਟੀ ਵਾਲੇ ਉਹਨਾਂ ਨੂੰ ਕਿੱਦਾਂ ਦੇਖਦੇ ਆ, ਜਿਹੜੇ ਹਿਸਪੈਨਿਕ ਆ ਉਹਨਾਂ ਨੂੰ ਕਿੱਦਾਂ ਜਿਹੜੇ ਉਹ ਦੇਖਦੇ ਆ। ਫਿਰ ਉਹ ਸਟੀਰੀਓਟਾਈਪ ਬਣ ਜਾਂਦੇ ਆ ਕਿ ਨਹੀਂ। ਇਹਦਾ ਮਤਲਬ ਇਹ ਨਹੀਂ ਆ ਵੀ ਜੇ ਬਾਕੀ ਕਮਿਊਨਿਟੀ ਕਰਦੀਆਂ ਤੇ ਆਪਾਂ ਜੇ ਕਰਦੇ ਆ ਤੇ, ਪਰ ਐਜ਼ ਏ ਕਮਿਊਨਿਟੀ ਆਪਾਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਨਾ। ਤੁਸੀਂ ਇਹ ਦੇਖੋ ਵੀ ਪਿਛਲੇ ਕਿੰਨੇ ਚੀਜ਼ਾਂ ਦੇ ਵਿੱਚ ਟਰੱਕਾਂ ਵਾਲੇ ਕਿੰਨੇ ਮਾਰ ਹੋਏ ਆ ਪਿਛਲੇ 2 ਸਾਲਾਂ 'ਚ। ਦੱਸੋ ਕਿ ਕਿੰਨੇ ਮੈਜੋਰਟੀ 'ਚ ਪੰਜਾਬੀ ਆ ਕਿ ਨਹੀਂ, ਦੱਸੋ।
ਅਸੀਂ ਤੁਸੀਂ ਸੁਣਦੇ ਆ ਰੇਡੀਓ, ਅਸੀਂ 12 ਸਾਲ ਤੋਂ ਦੱਸ ਰਹੇ ਆ ਕਿੰਨੀਆਂ ਖਬਰਾਂ ਜਿਹੜੀਆਂ ਪੰਜਾਬੀ ਟਰੱਕਰਸ ਦੀਆਂ ਹੁੰਦੀਆਂ ਹੈਗੀਆਂ। ਬਲਕਿ ਆਪਣੇ ਤਾਂ ਰੇਡੀਓ ਤੇ ਇਦਾਂ ਦੇ ਵੀ ਜਿਹੜੇ ਸਾਡੇ ਸਰੋਤੇ ਕਹਿ ਕੇ ਗਏ ਆ ਵੀ ਯਾਰ ਸਾਡੀ ਬਹੁਤ ਬਦਨਾਮੀ ਹੋਈ ਆ, ਸਾਡੇ ਪਿੰਡ ਦਾ ਮੁੰਡਾ ਸੀਗਾ ਹਨਾ, ਉਹ ਬਾਈਕਾਟ ਕਰਾਂਗੇ ਹਨਾ। ਸੋ ਸਾਨੂੰ ਇਹ ਜਿਹੜਾ ਆ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ। ਸਾਡੀ ਕਮਿਊਨਿਟੀ ਛੋਟੀ ਬਹੁਤ ਆ ਤੇ ਇਹ ਅਸੀਂ ਇਸ ਕਰਕੇ ਇਹ ਖਬਰ ਲਿਆ ਰਹੇ ਆ ਵੀ ਉਹਦੇ ਨਾਲ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ। ਠੀਕ ਆ, ਬਾਕੀ ਜਿਹੜੀ ਕਾਲਿਆਂ ਦੀ ਕਮਿਊਨਿਟੀ ਆ ਜਾਂ ਹੋਰ ਸਮੈਸ਼ ਐਂਡ ਗ੍ਰੈਬ ਸਾਨੂੰ ਪਤਾ ਹੀ ਆ ਵੀ ਕਿੱਦਾਂ ਹੁੰਦਾ, ਪਰ ਗੱਲ ਇਹ ਆ ਵੀ ਆਪਾਂ ਰਿਕੋਗਨਾਈਜ਼ ਬਹੁਤ ਜਲਦੀ ਹੁੰਦੇ ਆ ਤੇ ਆਪਾਂ ਛੋਟੀ ਕਮਿਊਨਿਟੀ ਬਹੁਤ ਹੈਗੀਆਂ। ਸੋ ਇਸ ਕਰਕੇ ਸਾਨੂੰ ਜਿਹੜਾ ਬੰਦਾ ਗਲਤ ਕਰਦਾ ਉਹਦਾ ਗਲਤ ਕਹਿਣਾ ਚਾਹੀਦਾ ਹੈਗਾ ਜੀ। ਨਹੀਂ ਗਲਤ ਤਾਂ ਕਹਿਣਾ ਚਾਹੀਦਾ ਹੀ, ਮੈਂ ਤਾਂ ਚਲੋ ਅੱਜ ਦੇ ਟੌਪਿਕ ਬਾਰੇ ਨਹੀਂ ਗੱਲ ਕਰ ਰਿਹਾ। ਆਮ ਟਾਕਿੰਗ ਅਬਾਊਟ ਇਹ ਤਾਂ ਤੁਹਾਡੀ ਵੈਸੇ ਇਹ ਗੱਲ ਸਹੀ ਨਹੀਂ। ਜਦੋਂ ਅਸੀਂ ਟਰੱਕਿੰਗ ਦਾ ਪ੍ਰੋਗਰਾਮ ਕਰਦੇ ਸਾਨੂੰ ਟਰੱਕਿੰਗ ਦੀ ਗੱਲ ਕਰਨੀ ਚਾਹੀਦੀ ਆ। ਅਸੀਂ ਹਰ ਰੋਜ਼ ਡਿਫਰੈਂਟ ਪ੍ਰੋਗਰਾਮ ਲੈ ਕੇ ਆਨੇ, ਉਸ ਦਿਨ ਉਹ ਗੱਲ ਕਰੋ, ਇਹ ਤਾਂ ਬਿਲਕੁਲ ਠੀਕ ਨਹੀਂ ਗੱਲ। ਫਿਰ ਜੀ ਹਾਂ ਜੀ, ਫਿਰ ਟੌਪਿਕ ਦੇ ਉੱਤੇ ਰਹਿਣ ਦੀ ਜਿਹੜੀ ਗੱਲ ਹੈ। ਥੈਂਕ ਯੂ, ਚਲੋ ਉਦਾਂ ਤੁਸੀਂ ਕਾਲ ਕੀਤੀ, ਧੰਨਵਾਦ। ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਜਿਹੜੇ ਜੀ ਰਾਜਕਵੀ ਸਿੰਘ ਜਿੰਨੇ ਵੀ ਸਰੋਤੇ ਆ ਸਾਡੇ, ਅਸੀਂ ਹਰ ਵਾਰੀ ਡਿਫਰੈਂਟ ਟੌਪਿਕ ਲੈ ਕੇ ਆਨੇ ਜਿਹੜੇ ਰੇਡੀਓ ਸੁਣਦੇ ਆ, ਚਾਹੇ ਉਹ ਇਮੀਗ੍ਰੇਸ਼ਨ ਆ, ਸੋਸ਼ਲ ਇਸ਼ੂ ਆ, ਧਾਰਮਿਕ ਇਸ਼ੂ ਆ, ਟਰੱਕਿੰਗ ਦਾ ਆ। ਸੋ ਪਲੀਜ਼ ਜਿਹੜਾ ਟੌਪਿਕ ਹੁੰਦਾ ਉਹਦੇ ਤੇ ਹੀ ਗੱਲ ਕਰਿਆ ਕਰੋ ਜੀ। ਸੁਰਿੰਦਰ ਜੀ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਤਾਂ ਸਭ ਤੋਂ ਇਹੋ ਜ਼ਰੂਰੀ ਕਹੂੰਗਾ ਕਿ ਇਹਨਾਂ ਇਹੋ ਜਿਹੇ ਬੰਦਿਆਂ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਇੱਦਾਂ ਬਦਨਾਮ ਕਰ ਰਹੇ ਆ ਨਾ, ਇਹਨਾਂ ਦਾ ਸੋਸ਼ਲੀ ਬਾਈਕਾਟ ਬਹੁਤ ਜ਼ਰੂਰੀ ਆ। ਜ਼ਰੂਰੀ ਨਹੀਂ, ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਬਹੁਤ ਥੋੜ੍ਹੇ ਆ। ਥੋੜ੍ਹੇ ਹੋਣ ਦੇ ਬਾਵਜੂਦ ਸਾਡੇ ਪਿੱਛੇ ਪਿਛੋਕੜ ਨੂੰ ਦੇਖੀਏ ਕਿ ਉਹਨੇ ਕਿੰਨੇ ਚੰਗੇ ਕੰਮ, ਕਿੰਨੀਆਂ ਬਹਾਦਰੀਆਂ ਕਰਕੇ ਤੇ ਸਾਡੇ ਨਾਂ ਦੁਨੀਆ ਦੇ ਵਿੱਚ ਰੋਸ਼ਨ ਕੀਤੇ ਆ। ਤੇ ਇਹ ਚੰਦ ਲੋਕ ਜਿਹੜੇ ਇਹੋ ਜਿਹੇ ਇੱਦਾਂ ਦਾ ਇੱਕ ਬਹੁਤ ਹੀ ਘਿਨਾਉਣਾ ਔਰ ਮਾੜਾ ਕਾਰਾ ਕਰਦੇ ਆ, ਇਹ ਤਾਂ ਅਤੀ ਨਿੰਦਣਯੋਗ ਆ। ਇਹ ਇੱਦਾਂ ਦਾ ਮਤ ਸੋਚਣ ਕਿ ਅਸੀਂ ਬਹੁਤ ਛੇਤੀ ਨਾਲ ਅਮੀਰ ਹੋ ਕੇ ਸੁਖੀ ਹੋ ਜਾਵਾਂਗੇ। ਕਦੀ ਵੀ ਇੱਦਾਂ ਦਾ ਹਰਾਮ ਦਾ ਇਕੱਠਾ ਕੀਤਾ ਉਹ ਕਦੀ ਬੰਦੇ ਨੂੰ ਸੁਖੀ ਨਹੀਂ ਕਰਦਾ। ਹੁਣ ਦੇਖੋ ਅੰਦਰ ਹੀ ਰਹਿਣਾ ਹੁਣ ਸਾਰੀ ਉਮਰ ਇਹਨਾਂ ਨੇ, ਦੇਖ ਲਓ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਏਡੀਆਂ ਲੰਬੀਆਂ ਘਾਲਣਾ ਘਾਲੀਆਂ ਆ, ਸਾਨੂੰ ਇੰਨੀਆਂ ਸਿੱਖਿਆਵਾਂ ਦਿੱਤੀਆਂ ਆ। ਕਦੀ ਕਦਾਈ ਉਹਨਾਂ ਵੱਲ ਥੋੜੀ ਜਿਹੀ ਝਾਤੀ ਜ਼ਰੂਰ ਇਹ ਮਾਰ ਲਿਆ ਕਰਨ। ਚੋਰ ਨੂੰ ਮੌਜਾਂ ਕਰਦੇ ਤੇ ਖਾਂਦੇ ਨੂੰ ਮੱਤ ਦੇਖੋ, ਉਹਨੂੰ ਛਿੱਤਰ ਪੈਂਦਿਆਂ ਨੂੰ ਔਰ ਕੀ ਉਹਦੇ ਨਾਲ ਹੋ ਰਿਹਾ, ਕਦੀ ਉਹ ਚੀਜ਼ ਦਾ ਵੀ ਜ਼ਰੂਰ ਧਿਆਨ ਕਰੋ। ਬਿਲਕੁਲ ਸਹੀ ਗੱਲ ਹੈ ਜੀ। ਧੰਨਵਾਦ ਜੀ। ਸੋ ਤੁਸੀਂ ਦੇਖੋ, ਧੰਨਵਾਦ ਰਾਜਕਵੀ ਸਿੰਘ ਜੀ। ਦੇਖੋ ਵੀ ਆਪਣੇ ਜਿਹੜੇ ਬਜ਼ੁਰਗ ਆ 100 ਸਾਲ ਤੋਂ ਪਹਿਲਾਂ ਆਣੇ ਸ਼ੁਰੂ ਹੋਏ ਆ। 1900 ਦੇ ਵਿੱਚ ਤੁਸੀਂ ਦੇਖਿਆ ਕਦੇ ਵੀ ਉਹ ਜਿਹੜੇ ਬਜ਼ੁਰਗ ਆਏ ਸੀ, ਨਾਲੇ ਵਿਚਾਰੇ ਸੈਂਟਾਂ ਦੇ ਕੰਮ ਕਰਦੇ ਸੀ, ਕਦੇ ਉਹ ਇਦਾਂ ਦੀ ਕੋਈ ਖਬਰ ਆਈ ਹੋਵੇ ਉਸ ਟਾਈਮ ਦੇ ਉੱਤੇ? ਇੱਕ ਟਾਈਮ ਦੇ ਉੱਤੇ ਵੈਨਕੂਵਰ ਦਾ 25% ਵੈਨਕੂਵਰ ਦੀ ਜਿਹੜੀ ਪ੍ਰਾਪਰਟੀ ਸੀ ਉਹ ਸਿੱਖ ਓਨ ਕਰਦੇ ਸੀ। ਜਦੋਂ ਆਜ਼ਾਦੀ ਦੀ ਲੜਾਈ ਚੱਲੀ ਸਾਰਾ ਕੁਝ ਉਹ ਛੱਡ ਕੇ ਚਲੇ ਗਏ ਹਨਾ। ਤੇ ਹੁਣ ਆ ਤੁਸੀਂ ਦੇਖ ਲਓ ਵੀ 20 ਸਾਲਾਂ ਚ 15 ਚ ਕੀ ਹੋ ਰਿਹਾ, ਪਿਛਲੇ 20-25 ਸਾਲਾਂ ਚ 20 ਸਾਲ ਹੀ ਲਾਣਾ ਹੈ ਮੈਂ, ਤੇ ਕਿਹੜੀ ਇੰਡਸਟਰੀ ਸਭ ਤੋਂ ਜ਼ਿਆਦਾ ਗੰਦ ਪੈ ਰਿਹਾ ਹੈਗਾ ਜੀ। ਬਿਲਕੁਲ। ਸੋ ਜਿਹੜੇ ਕਈ ਪੁੱਛ ਰਿਹਾ ਵੀ ਹੋਇਆ ਕੀ ਆ, ਪੀਲ ਦੇ ਇਲਾਕੇ ਦੇ ਵਿੱਚ ਜਿਹੜੇ 4 ਪੰਜਾਬੀ ਫੜੇ ਗਏ ਨੇ, 383 ਕਿਲੋ ਵੱਖ-ਵੱਖ ਤਰ੍ਹਾਂ ਦੀ ਡਰੱਗ ਜਿਹੜੀ ਉਹ ਲਗਾਉਂਦੇ ਹੋਏ 11 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਚ ਉਹਨਾਂ ਨੇ ਇਹਨਾਂ ਨੂੰ ਫੜਿਆ ਆ ਤੇ $25 ਮਿਲੀਅਨ ਦੀ ਜਿਹੜੀ ਲਾਗਤ ਦੀ ਇਹ ਜਿਹੜੀ ਡਰੱਗ ਬਸਟ ਆ ਉਹਨਾਂ ਨੇ ਇਹ ਕੀਤੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਵਾਪਰੀ ਆ। ਇੱਦਾਂ ਦਾ ਹੀ ਇੱਕ ਹੋਰ ਮਾਮਲਾ ਜਿਹੜਾ ਰਿਹਾ ਇਹ ਕਿਸੇ ਹੋਰ ਦੇ ਨਾਲ 120 ਕਿਲੋ ਕੋਕੇਨ ਜਿਹੜੀ ਉਹ ਫੜੀ, ਉਹਦੇ ਨਾਲ ਉਹਨਾਂ ਨੇ ਪੂਰਾ ਸਿੰਡੀਕੇਟ ਜਿਹੜਾ ਆ ਉਹ ਫੜ ਲਿਆ ਸੀਗਾ। ਸੋ ਇੱਕ ਚਿਕਨ ਦਾ ਟਰੱਕ ਜਿਹੜਾ ਆ 120 ਕਿਲੋ ਕੋਕੇਨ ਜਿਹੜਾ ਲਈ ਜਾਂਦਾ ਸੀਗਾ। ਇਹਦਾ ਮਤਲਬ ਟਰੱਕਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਜਾ ਰਹੀਆਂ ਨੇ। ਇਹ ਭਾਈ ਜਿਹੜੇ ਐਜ਼ ਏ ਟਰੱਕਰ ਆ ਨਾ ਤੁਸੀਂ, ਇਹ ਤੁਹਾਨੂੰ ਵੀ ਦੇਖਣਾ ਚਾਹੀਦਾ ਕਿਹਦਾ ਲੋਡ ਲੈ ਕੇ ਜਾ ਰਹੇ ਹੋ, ਕਿੱਦਾਂ ਜਿਹੜਾ ਹੋ ਰਿਹਾ। ਕਈ ਵਾਰੀ ਤੁਸੀਂ ਕਿਸੇ ਦਾ ਕਵਰ ਕਰਨ ਜਾਂਦੇ ਹੋ, ਕਿਤੇ ਐਵੇਂ ਨਾ ਭਾਈ ਬਾਅਦ ਚ ਰਗੜਾ ਜਿਹੜਾ ਉਹ ਲੱਗ ਜਾਵੇ। ਕਈ ਵਾਰੀ ਨਹੀਂ ਵੀ ਪਤਾ ਹੁੰਦਾ ਹੋਊਗਾ ਡਰਾਈਵਰ ਨੂੰ। ਇੱਕ ਵਾਰੀ ਰੀਸੈਂਟਲੀ ਕੈਨੇਡਾ ਚ ਹੋਇਆ ਵੀ ਸੀਗਾ, ਉਹ ਵੀ ਉਹ ਡਰਾਈਵਰ ਲੈ ਕੇ ਗਿਆ ਸੀਗਾ, ਉਹਨੂੰ ਪਹਿਲਾਂ ਫੜਿਆ ਗਿਆ ਤੇ ਬਾਅਦ ਚ ਪਤਾ ਲੱਗਾ, ਕਹਿੰਦਾ ਵੀ ਮੈਨੂੰ ਤਾਂ ਨਹੀਂ ਸੀ ਪਤਾ, ਮੈਂ ਤਾਂ ਸਿਰਫ ਜਿੱਦਾਂ ਟੋ ਕਰਕੇ ਹੀ ਜਿੱਦਾਂ ਲੈ ਕੇ ਜਾ ਰਿਹਾ ਸੀਗਾ, ਬਾਅਦ ਚ ਉਹਨੂੰ ਛੱਡ ਵੀ ਦਿੱਤਾ ਸੀਗਾ। ਪਰ ਇਹ ਆ ਵੀ 11 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਚ ਫੜੇ ਨੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਵੀ ਕਿੱਦਾਂ ਡਿਸਟ੍ਰੀਬਿਊਸ਼ਨ ਜਿਹੜੀ ਉਹ ਚੱਲ ਰਹੀ ਸੀਗੀ। ਆਪਣੇ ਕੁਝ ਕਾਲਰ ਹੋਰ ਜੁੜੇ, ਉਹਨਾਂ ਨਾਲ ਗੱਲ ਕਰਦੇ ਆ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇਹ ਗੱਲ ਪੂਰੀ ਤਰ੍ਹਾਂ ਕੰਡੈਮ ਕਰਨ ਵਾਲੀ ਹੈਗੀ ਆ, ਬਹੁਤ ਮਾੜਾ ਹੈਗਾ। ਤੇ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਇਸ ਬਾਰੇ ਤੁਸੀਂ ਹੋਰ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ।
ਇਹ ਕੋਈ ਅੱਜ ਦੀ ਸਮੱਸਿਆ ਨਹੀਂ ਹੈਗੀ, ਇਹ ਕਾਫੀ ਟਾਈਮ ਤੋਂ ਚੱਲੀ ਆ ਰਹੀ ਹੈ ਤੇ ਪਰ ਇਹਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ। ਮੈਂ ਆਪ ਉਸ ਏਰੀਆ ਦੇ ਵਿੱਚ ਟਰੈਕਿੰਗ ਕੀਤੀ ਹੈ ਤੇ ਜਿਸ ਤਰੀਕੇ ਨਾਲ ਇੱਕ ਸਾਡੀ ਦਿੱਖ ਦੇ ਜਾਂ ਕਹਿ ਲਓ ਜਾਂ ਕੈਲੀਫੋਰਨੀਆ ਦੇ ਟਰੱਕ ਨੂੰ ਮਿਸ਼ੀਗਨ ਦੇ ਏਰੀਆ 'ਚ ਟਰੀਟ ਕੀਤਾ ਜਾਂਦਾ ਹੈ, ਉਹ ਟਰੱਕ ਪਹਿਲੀ ਵਾਰ ਜਾਊਗਾ 100% ਉਹ ਡਰਾਈਵਰ ਨੂੰ ਤੇ ਉਹ ਟਰੱਕ ਨੂੰ ਸਕੇਲ ਵਾਲੇ ਪਿਕ ਕਰਨਗੇ, ਕਿਉਂਕਿ ਇਹ ਚੀਜ਼ ਲੈਵਲ ਹੋ ਚੁੱਕੀ ਹੈ। ਇਹਦੇ ਨਾਲ ਕਿੰਨੇ ਹੋਰ ਬੰਦਿਆਂ ਨੂੰ ਸਫ਼ਰ ਕਰਨਾ ਪੈਂਦਾ ਹੈ ਤੇ ਜਿਹੜੇ ਵੀਰ ਉਸ ਏਰੀਆ 'ਚ ਟਰੈਕਿੰਗ ਕਰਦੇ ਆ ਉਹਦਾ ਧਿਆਨ ਦੇਣ ਹੀ ਦੇਣ, ਉਹ ਹੋਰ ਜਾਗਰੂਕ ਹੋਣ। ਪਲੱਸ ਜਿਹੜੇ ਬੇਸਿਕ ਸੇਫਟੀ ਵਾਲੇ ਸਟੈਪ ਹੈਗੇ ਆ, ਆਪਣਾ ਟ੍ਰੇਲਾ ਨਹੀਂ ਖੁੱਲਾ ਛੱਡਣਾ, ਲੌਕ ਰੱਖਣਾ, ਟਰੱਕ ਲੌਕ ਰੱਖਣਾ, ਬਾਕੀ ਜੇ ਹੋ ਸਕੇ ਤਾਂ ਆਪਣੀ ਨਿਗਾਹ ਰੱਖੋ ਟਰੱਕ ਦੇ ਉੱਤੇ ਬਾਰਡਰ ਤੇ ਜਦ ਤੁਸੀਂ ਕ੍ਰਾਸ ਕਰ ਰਹੇ ਆ। ਇਹਨਾਂ ਚੀਜ਼ਾਂ ਨੂੰ ਉਹ ਫੋਲੋ ਕਰਨ। ਪਰ ਇਹ ਬਹੁਤ ਸ਼ਰਮਨਾਕ ਗੱਲ ਹੈਗੀ ਆ, ਤਾਂ ਪਤਾ ਨਹੀਂ ਕਿੰਨੀ ਇਨੋਸੈਂਟ ਲਾਈਫ ਇਹਦੇ ਨਾਲ ਖਰਾਬ ਹੋਣੀਆਂ ਸੀਗੀਆਂ ਤੇ ਮੈਂ ਪੂਰੀ ਤਰ੍ਹਾਂ ਇਹਨੂੰ ਕੰਡੈਮ ਕਰਦਾ ਹੈ। ਬਿਲਕੁਲ ਜੀ, ਕੀ ਪਤਾ ਕਿੰਨੀਆਂ ਲੰਘਾ ਚੁੱਕੇ ਹੋਣੇ, ਕਿੰਨੇ ਫੇਰੇ ਲਾ ਗਏ ਹੋਣੇ, ਫੇਰ ਹੀ ਕਿਤੇ ਪਤਾ ਲੱਗਾ ਹੋਣਾ, ਫੇਰ ਹੀ ਕਿੰਨੇ ਲੋਕਾਂ ਦੇ ਬੱਚੇ ਜਿਹੜੇ ਮਰਨੇ ਆ, ਦੇਖੋ ਬੱਚੇ ਨੌਜਵਾਨ ਸਾਰੇ ਅੱਜ ਕੱਲ ਕਿਹੜਾ ਬਚਿਆ ਆ। ਅੱਗੇ ਕਹਿੰਦੇ ਸੀਗੇ ਵੀ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਾ ਲਾਓ, ਹੁਣ ਤਾਂ ਆਪਾਂ ਨੂੰ ਇਹ ਵੀ ਪਤਾ ਵੀ ਕੁੜੀਆਂ ਵੀ ਇਸ ਚੀਜ਼ ਤੇ ਬਚਾ ਨਹੀਂ ਆ, ਉਹ ਵੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗ ਚੁੱਕੀਆਂ, ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆ। ਸੋ ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਵਿਚਾਰ ਸਾਂਝੇ ਕਰਨ ਲਈ। ਸਨੀ ਗਰੇਵਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਨਾ 4 ਸਾਲ ਪਹਿਲਾਂ 5 ਸਾਲ ਪਹਿਲਾਂ ਦੀ ਤੁਹਾਨੂੰ ਦੱਸਦਾ, ਜਿਹੜੇ ਟੈਨਸੀ ਵਾਲੇ ਨੇ ਨਾ, ਜੇ ਤੁਹਾਨੂੰ ਸਕੇਲ ਤੇ ਪੁੱਲ ਕਰ ਲੈਂਦੇ ਸੀ ਤੇ ਤੁਹਾਡਾ ਲਾਸਟ ਨੇਮ ਸਿੰਘ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ, ਕੱਢਦੇ ਬੜੇ ਪਿਆਰ ਨਾਲ ਸੀ, ਮਿਸਟਰ ਸਿੰਘ ਅੱਜ ਤੁਹਾਡੀ ਇੰਸਪੈਕਸ਼ਨ ਕਰਨੀ ਆ। ਪਰ ਇਹ ਜਿਹੜੇ ਕੈਨੇਡਾ ਦੇ ਟਰੱਕ ਉਧਰ ਨੂੰ ਚੱਲਦੇ ਹੁੰਦੇ ਸੀ ਨਾ, ਉਹਨਾਂ ਕਰਕੇ ਸਿੰਘ ਲਾਸਟ ਨੇਮ ਉਹਨਾਂ ਨੇ ਉੱਥੇ ਬਦਨਾਮ ਕਰਿਆ ਹੋਇਆ ਸੀ। ਹੁਣ ਤੁਸੀਂ ਦੇਖ ਲਓ ਜੀ, ਅਸੀਂ ਕਹਿੰਦੇ ਆ ਵੀ ਸਾਨੂੰ ਪਾਰਕ ਨਹੀਂ ਦਿੰਦੇ, ਸਾਨੂੰ ਹਨਾ ਬਾਥਰੂਮ ਨਹੀਂ ਦਿੰਦੇ, ਅਸੀਂ ਰੌਲਾ ਪਾਉਂਦੇ। ਜਿਹੜੇ ਵਿਚਾਰੇ ਮੁੰਡੇ ਮਿਹਨਤ ਕਰਦੇ ਨੇ ਹਨਾ, ਕੋਈ ਫੈਮਿਲੀ ਤੋਂ ਦੂਰ ਰਹਿੰਦੇ ਨੇ, ਜਵਾਕਾਂ ਤੋਂ ਦੂਰ ਰਹਿੰਦੇ ਨੇ, ਤੇ ਕੋਵਿਡ ਦੇ ਵਿੱਚ ਅਸੀਂ ਟਰੱਕਾਂ ਵਾਲਿਆਂ ਨੇ ਐਜ਼ ਏ ਹੀਰੋ ਕੰਮ ਕੀਤਾ, ਤੇ ਹੁਣ ਅਸੀਂ ਲੋਕਾਂ ਨੂੰ ਕੀ ਕਹਾਂਗੇ ਵੀ ਆਹ ਦੇਖ ਲਓ ਜੀ, ਅਸੀਂ ਲੋਕਾਂ ਦੇ ਜਵਾਕ ਮਾਰਨ 'ਚ ਵੀ ਪਹਿਲੇ ਨੰਬਰ ਤੇ ਆ। ਜਿਹੜੇ ਇਹੋ ਜਿਹੇ ਗੰਦੇ ਆਂਡੇ ਜਿਹੜੇ 1-2% ਹੈਗੇ ਨੇ ਕਮਿਊਨਿਟੀ 'ਚ, ਇਹ ਬਾਈ ਜੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਸ਼ਾਇਦ ਹਨਾ ਇਹ ਮੇਰੇ ਖਿਆਲ ਨਾਲ ਜਿਹੜਾ ਅੱਜ ਕੱਲ੍ਹ ਫੁਕਰਪੁਣਾ ਚੱਲ ਪਿਆ ਨਾ, ਵੀ ਟਿਕਟੌਕ ਤੇ ਵੱਡਾ ਘਰ ਤੇ ਮਹਿੰਗੀ ਗੱਡੀ ਨਾਲ ਜਿਹੜੀ ਵੀਡੀਓ ਪਾਪੂਲਰ ਹੋ ਰਹੀਆਂ ਨੇ, ਵੀ ਅਸੀਂ ਵੀ ਲੈ ਲਈਏ, ਵੀ ਛੇਤੀ ਰਿਚ ਹੋ ਜਾਈਏ। ਸੋ ਉਹੀ ਗੱਲ ਆ ਜੀ, ਕਹਿਣ ਦਾ ਮਤਲਬ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ, ਹੁਣ ਇਹੀ ਆ ਜੀ, ਇੰਡੀਆ ਇਹਨਾਂ ਨਾਲ ਗੱਲ ਕਰਕੇ ਦੇਖ ਲਓ, ਕਹਿਣਗੇ ਇੱਥੇ ਕੀ ਰੱਖਿਆ, ਅਸੀਂ ਤਾਂ ਕੈਨੇਡਾ ਜਾਣਾ, ਅਸੀਂ ਤਾਂ ਅਮਰੀਕਾ ਜਾਣਾ। ਕਿਉਂ? ਇੱਥੇ ਸਿਸਟਮ ਬਹੁਤ ਬੁਰਾ ਜੀ, ਚਿੱਟੇ ਨਾਲ ਲੋਕ ਮਰਦੇ ਆ, ਤੇ ਕੈਨੇਡਾ ਆ ਕੇ ਕਹਿਣਗੇ ਲੈ ਹੁਣ ਚਿੱਟੇ ਦਾ ਗੇੜਾ ਲਾਓ ਤੇ ਆਪਾਂ ਅਮੀਰ ਹੋ ਜਾਓ, ਬਾਕੀ ਮਰੀ ਜਾਣ। ਜੀ ਬਿਲਕੁਲ, ਥੈਂਕ ਯੂ ਸਨੀ ਕਾਲ ਦੇ ਲਈ, ਮਿਹਰਬਾਨੀ। ਤੁਸੀਂ ਕੋਈ ਵੀ ਪਿਛਲੇ 15-20 ਸਾਲਾਂ 'ਚ ਗੂਗਲ ਤੇ ਸਰਚ ਕਰ ਲਓ, ਸਿੰਘ ਪਾ ਲਓ, ਟਰੱਕ ਪਾ ਲਓ, ਡਰੱਗ ਪਾ ਲਓ, ਦੇਖੋ ਕਿੰਨੇ ਨਾਂ ਦੇ ਕਿੰਨੀਆਂ ਖਬਰਾਂ ਆਉਂਦੀਆਂ ਹਨ। ਇੱਕ ਹੀ ਦੂਜੀ ਖਬਰ ਆਊਗੀ ਵੀ ਉਹਨਾਂ ਨੂੰ ਟਰੱਕ ਦਾ ਜਿਹੜਾ ਉਹ ਮੈਨੂੰ ਨਾਮ ਉਹਨਾਂ ਦਾ ਹੁਣ ਚੇਤਾ ਭੁੱਲ ਗਿਆ, ਵੀ ਉਹ ਭਾਈ ਸਾਹਿਬ ਨੂੰ ਇੱਕ ਟਰੱਕਿੰਗ ਦਾ ਬੜਾ ਵਧੀਆ ਅਵਾਰਡ ਜਿਹੜਾ ਉਹ ਮਿਲਿਆ ਸੀਗਾ, ਟਰੱਕਰ ਆਫ ਦਾ ਈਅਰ ਜਾਂ ਕੁਛ ਏਦਾਂ ਕਰਕੇ, ਜਿਹੜਾ ਉਹ ਜਿਨ੍ਹਾਂ ਨੇ 5 ਮਿਲੀਅਨ ਮਾਈਲਸ ਜਿਹੜੇ ਉਹ ਰਾਈਡ ਕੀਤੇ ਸੀ। ਉਦਾਂ ਦੀਆਂ ਘੱਟ ਆ ਤੇ ਇਦਾਂ ਦੀਆਂ ਜਿਹੜੀਆਂ ਜ਼ਿਆਦਾ ਆ, ਤੇ ਫਿਰ ਕੋਈ ਆ ਕੇ ਕਵੇ ਵੀ ਆਪਣੀ ਕਮਿਊਨਿਟੀ ਨੂੰ ਤੁਸੀਂ ਕਹੋ ਨਾ ਵੀ ਭਾਈ ਏਡੀ ਛੋਟੀ ਕਮਿਊਨਿਟੀ ਆ, ਤੇ ਉਹਦੇ ਵਿੱਚ ਜੇ ਤੁਸੀਂ ਮੈਜੋਰਟੀ ਦੇ ਵਿੱਚ ਆ ਪੁੱਠੇ ਕੰਮਾਂ ਦੇ ਵਿੱਚ ਅੱਗੇ ਆ ਗਏ, ਤੇ ਫਿਰ ਭਾਈ ਕਹਿਣਾ ਤਾਂ ਪੈਣਾ ਹੀ ਆ, ਕਿਤੇ ਤੇ ਪ੍ਰੋਬਲਮ ਆ। ਹਰਜੋਤ ਸਿੰਘ ਜੀ, ਇਹ ਬੜੀ ਇੱਕ ਸੋਚਣ ਵਿਚਾਰਨ ਵਾਲੀ ਗੱਲ ਆ ਵੀ ਰਿਕਰੂਟ ਕਿੱਦਾਂ ਹੋ ਰਹੇ ਨੇ, ਵੀ ਕਿੰਨਾਂ ਦੇ ਥਰੂ ਜਿਹੜੀ ਉਹ ਰਿਕਰੂਟਮੈਂਟ ਹੋ ਰਹੀ ਆ, ਕੀ ਐਜ਼ ਏ ਉਹ ਡਰਾਈਵਰ ਏਡਾ ਵੱਡਾ ਰਿਸਕ ਲੈ ਰਿਹਾ ਆ ਜਿਹੜਾ ਉਸ ਨੂੰ ਲਗਾਉਣ ਦੇ ਲਈ ਆ, ਜਾਂ ਉਸ ਦੇ ਵਿੱਚ ਨਾਲ ਜਿਨ੍ਹਾਂ ਦੇ ਉਹ ਲੋਡ ਜਾ ਰਹੇ ਆ ਉਹਨਾਂ ਦੇ ਥਰੂ ਇਹ ਹੋ ਰਿਹਾ, ਕਿੱਦਾਂ ਜਿਹੜਾ ਇਹ ਕੰਮ ਹੋ ਰਿਹਾ? ਇਹ ਬੜੀ ਇੱਕ ਅਚੰਭੇ ਵਾਲੀ ਗੱਲ ਆ ਵੀ ਏਡੀ ਰਿਕਰੂਟਮੈਂਟ ਏਡੇ ਪੱਧਰ ਦੇ ਉੱਤੇ ਹੋ ਕਿੱਦਾਂ ਰਹੀ ਆ, ਕੌਣ ਕਿਹਦੇ ਤੇ ਏਦਾਂ ਵਿਸ਼ਵਾਸ ਕਰਕੇ? ਤੁਸੀਂ ਰਾਜਵੀਰ ਸਿੰਘ ਜੀ, ਮੈਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਪੁਰਾਣੇ 35 ਸਾਲ ਤੋਂ, ਤੁਸੀਂ 20-25 ਸਾਲ ਪੁਰਾਣੇ ਦੇਖੋ ਪਰਿਵਾਰ ਜਿਹੜੇ ਟਰੱਕਿੰਗ ਇੰਡਸਟਰੀ ਜਿਨ੍ਹਾਂ ਦੇ 50-50 ਟਰੱਕ ਵੀ ਆ, ਉਹਨਾਂ ਦੀ ਰਹਿਣੀ ਸਹਿਣੀ ਦੇਖੋ, ਬੜੀ ਸਿੰਪਲ ਆ, ਸਿੰਪਲ ਕਾਰਾਂ, ਸਿੰਪਲ ਘਰ ਆ। ਤੇ ਹੁਣ ਜਦੋਂ ਐਡਾ ਸ਼ੋਅ ਅਪ ਆ, ਇਹਦੇ ਚੱਕਰ 'ਚ ਤੁਸੀਂ ਆਹ ਜੇ ਕੰਮ ਕਰਦੇ ਆ, ਇਹ ਤਾਂ ਫਿਰ ਬਹੁਤ ਮਾੜੀ ਗੱਲ ਆ। ਜੀ ਬਿਲਕੁਲ। ਅਗਲੇ ਕਾਲਰ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਅੱਜ ਭਾਈ ਸਾਹਿਬ ਨਾਲ ਬੜਾ ਸਹਿਮਤ ਆ ਵੀ ਜਿਹੜਾ ਪਹਿਲੇ ਕਾਲਰ ਜਿਹਨੇ ਆਏ ਆ, ਵੀ ਨਾਲ ਹੀ ਉਹਨੇ ਇੰਨੀਆਂ ਗਲਤ ਗੱਲਾਂ ਕੀਤੀਆਂ। ਤੁਸੀਂ ਅੱਜ ਦਾ ਟੌਪਿਕ, ਪਹਿਲੀ ਗੱਲ ਟਰੱਕ ਦਾ ਟੌਪਿਕ, ਟਰੱਕ ਤੇ ਗੱਲ ਕਰੋ, ਪਰ ਟਰੱਕ ਨਾਲ ਚੀਜ਼ਾਂ ਰਿਲੇਟਡ ਹੈਗੀਆਂ ਜਿਹੜੀਆਂ ਡਰੱਗ ਦੀਆਂ, ਤੁਸੀਂ ਉਹ ਤੇ ਗੱਲ ਕਰੋ। ਤੁਸੀਂ 2 ਮਹੀਨੇ ਪੁਰਾਣਾ ਟੌਪਿਕ ਲੈ ਕੇ ਆ ਗਏ ਆ, ਮਤਲਬ
ਇਹ ਕੋਈ ਗੱਲ ਥੋੜੀ ਹੈ, ਕੋਈ ਲੌਜਿਕ ਥੋੜੀ ਬਣਦਾ। ਤੁਸੀਂ ਉੱਤੇ ਗੱਲ ਕਰੋ ਵੀ ਇਹੋ ਜਿਹੇ ਬੰਦੇ ਨੂੰ ਤਾਂ ਸਜ਼ਾ ਦੇਣੀ ਚਾਹੀਦੀ ਹੈਗੀ ਆ। ਜਦੋਂ ਸਾਡੀ ਕਮੇਟੀ ਨੂੰ ਥੋੜਾ ਜਿਹਾ ਵੀ ਸਿਫਤੀ ਮਿਲਦੀ ਆ ਕਿਸੇ ਗੱਲੋਂ ਵੀ, ਚਾਹੇ ਉਹ ਕੋਈ ਪਰਵਕਾਰ ਕਰਦੇ ਆ, ਉਦੋਂ ਨਾਲ ਹੀ ਇਦਾਂ ਦਾ ਕੋਈ ਪੰਗਾ ਲੈ ਕੇ ਆ ਜਾਂਦੀ ਸਾਡੀ ਕਮੇਟੀ ਦੇ ਵਿੱਚ ਬੰਦੇ ਜਿਹੜੇ ਇਦਾਂ ਦੇ ਗਲਤ ਬੰਦੇ ਜਿਹੜੇ ਸਾਡੀ ਕਮੇਟੀ ਨੂੰ ਬਦਨਾਮ ਕਰਦੇ ਹੈਗੇ ਆ। ਜੀ ਜੀ, ਧੰਨਵਾਦ ਜੀ। ਸੋ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਸਾਰੇ ਬੰਦਿਆਂ ਨੂੰ ਇਹੋ ਜਿਹੇ ਕਮੇਟੀ ਦੇਣੇ ਚਾਹੀਦੇ ਵੀ ਇਹੋ ਜਿਹੇ ਬੰਦੇ ਨੂੰ ਸਜ਼ਾ ਦਿਓ, ਭਾਵੇਂ ਬੰਦਾ ਸਾਡਾ ਕੋਈ ਆਪ ਦਾ ਲਾਗੇ ਦਾ ਬੰਦਾ ਹੋਵੇ ਚਾਹੇ ਕੋਈ ਦੂਰ ਦਾ ਬੰਦਾ ਹੋਵੇ। ਜੀ, ਸਜ਼ਾ ਤਾਂ ਚਲੋ ਸਰਕਾਰ ਨੇ ਦੇਣੀ ਆ, ਸਾਰਾ ਕੁਝ ਆ, ਪਰ ਤੁਸੀਂ ਦੇਖੋ ਨਾ ਵੀ ਜਿਹੜੀ ਇੰਡਸਟਰੀ ਦੇ ਵਿੱਚ ਇਸ ਟਾਈਮ ਐਡੀ ਵੱਡੀ ਗਿਣਤੀ 'ਚ ਪੰਜਾਬੀ ਹੋਣ, ਫਿਰ ਜੇ ਏਦਾਂ ਬਦਨਾਮ ਹੋ ਗਈ ਤਾਂ ਫਿਰ ਮੁੜ ਕੇ ਤੁਹਾਨੂੰ ਪਤਾ ਹੀ ਆ, ਫਿਰ ਹਰ ਕੋਈ ਕਹਿੰਦਾ ਵਿਚਾਰਾ ਕੀ ਹੈ ਨਾ। ਈਵਨ ਤੁਹਾਨੂੰ ਪਤਾ ਹੀ ਆ ਵੀ ਇੱਥੇ ਜਦੋਂ ਫਿਰ ਰਿਸ਼ਤਿਆਂ ਦੀ ਸ਼ੋਅ ਚੱਲਦੇ ਆ, ਉਹ 'ਚ ਕਹਿੰਦੇ ਨਹੀਂ ਜੀ ਸਾਨੂੰ ਆਹ ਇੰਡਸਟਰੀ ਵਾਲਾ ਬੰਦਾ ਨਹੀਂ ਚਾਹੀਦਾ ਹੈਗਾ, ਹਨਾ। ਫਿਰ ਆਪਾਂ ਸਾਰੇ ਗੁੱਸਾ ਕਰਦੇ ਹੈਗੇ ਆ ਜੀ। ਅਗਲੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜੀ ਮਾੜੀ ਗੱਲ ਹੈ ਜਿਹੜੀ ਤੁਸੀਂ ਦੱਸੀ ਹੈ ਭਾਜੀ। ਮੈਂ ਟਰੱਕੀ ਨਾਲ ਗੱਲ ਕਰਨੀ ਆ। ਪਿਛਲੇ ਹਫ਼ਤੇ ਇੱਕ ਭਾਜੀ ਨੇ ਪੁੱਛਿਆ ਸੀਗਾ ਵੀ ਕਿੱਦਾਂ ਨਾ ਟਰੱਕ ਪਰਚੇਸ ਸੇਲਸ ਟੈਕਸ ਐਗਜ਼ਾਮ ਕਰੀਦਾ ਨਾ। ਉਹ ਮੈਂ ਵੀ ਕਰਾਇਆ ਸੀਗਾ ਜਦੋਂ ਮੈਂ ਟਰੱਕ ਲਿਆ, ਉਹ ਸੇਲਸ ਟੈਕਸ ਐਗਜ਼ਾਮ ਮੈਂ ਵੀ ਕਰਾਇਆ ਸੀਗਾ। ਉਹ ਬਹੁਤ ਵਧੀਆ ਹੈ ਨਾ, ਵਿਦ ਇਨ ਦਾ ਰੂਲ ਹੈ, ਆਪਾਂ ਕਰਾ ਸਕਦੇ ਹਾਂ ਨਾ। ਤਕਰੀਬਨ ਤੁਸੀਂ ਇਹਦਾ 10% ਸੇਵ ਕਰ ਲੈਂਦੇ ਆ। ਜਿੱਦਾਂ ਕਿਸੇ ਨਵਾਂ ਟਰੱਕ ਲੈਂਦੇ ਆ 1.5 ਲੱਖ ਦਾ, ਤੁਸੀਂ 15,000 ਸੇਵ ਕਰ ਲੈਂਦੇ ਆ ਨਾ। ਸੋ ਨਾ ਰਿਕੁਆਇਰਮੈਂਟ ਜੇ ਮੀਟ ਕਰਨੀਆਂ ਪੈਂਦੀਆਂ ਲਈ ਨਾ। ਪਹਿਲਾਂ ਤਾਂ ਹੈਗਾ ਵੀ ਕੋਈ ਫਰਕ ਨਹੀਂ, ਜਿਹੜੀ ਮਰਜ਼ੀ ਤੁਸੀਂ ਸਟੇਟ ਤੋਂ ਪਰਚੇਸ ਕਰਦੇ ਆ ਨਾ, ਜਿਹੜੀ ਸਟੇਟ ਤੁਸੀਂ ਬਿਜ਼ਨਸ ਕਰਦੇ ਆ ਉੱਥੇ ਸੇਲਸ ਟੈਕਸ ਦੇਣਾ ਪੈਂਦਾ ਨਾ। ਮੈਂ ਪਰਚੇਸ ਕੀਤਾ ਇੱਕ ਟਰੱਕ ਮਿਨਾਸੋਟਾ ਤੋਂ ਨਾ, ਪਰ ਐਗਜ਼ਾਮ ਕਰਾਉਣ ਨੂੰ ਮੈਨੂੰ ਰਿਕੁਆਇਰਮੈਂਟ ਮੀਟ ਹੁੰਦੀ ਆ ਵੀ ਨਾ। ਜਿੱਦਾਂ ਪਹਿਲੇ 6 ਮਹੀਨੇ ਜਦੋਂ ਤੁਸੀਂ ਪਰਚੇਸ ਕਰਦੇ ਆ ਟਰੱਕ ਨਾ, ਸਾਨੂੰ 50% ਪਲੱਸ ਮਾਈਲਸ ਆਰ ਸਟੇਟ ਲਾਉਣੇ ਪੈਂਦੇ ਆ ਓਨਲੀ ਫਰਸਟ 6 ਮੰਥ ਨਾ। ਫਿਰ ਉਤੋਂ ਮਗਰੋਂ ਤੁਸੀਂ ਜਿੱਥੇ ਮਾਰੀ ਚਲਾਓ ਨਾ। ਹੋਰ ਗੱਲ ਇੱਕ ਹੋ ਰਿਹਾ ਨਾ, ਜਿੱਦਾਂ ਸਾਨੂੰ ਪਹਿਲੇ 6 ਮਹੀਨੇ ਤੁਹਾਡੀਆਂ ਲਾਗ ਸਾਰੇ ਸੇਵ ਕਰਨੀਆਂ ਪੈਂਦੀਆਂ, ਨਾਲੇ ਤੁਹਾਡੇ ਸਾਰੀਆਂ BOL ਨਾ ਸੇਵ ਕਰਨੇ ਪੈਂਦੇ ਆ, ਬਿਲ ਲਾਈਨਿੰਗ ਜਿਹੜੀਆਂ ਤੁਸੀਂ ਲੋਡ ਚੱਕਰੀਆਂ ਲਾਉਣੇ ਆ। ਨਾਲੇ ਜਿਹੜਾ ਤੁਹਾਡਾ ਪਹਿਲਾ ਲੋਡ ਆ ਜੀ ਪਰਚੇਸ ਕਰਕੇ ਟਰੱਕ, ਉਹ ਸਾਨੂੰ ਆਰ ਸਟੇਟ ਚੱਕਣਾ ਪੈਂਦਾ। ਇੱਦਾਂ ਲਿਸਟੇ ਤੁਸੀਂ ਰੀਨੋ ਜਾ ਕੇ ਚੱਕ ਲਓ, ਇੱਥੇ ਕੈਲੀਫੋਰਨੀਆ ਟਰੱਕ ਪਰਚੇਸ ਕੀਤਾ, ਰੀਨੋ ਦੇ ਲੋਡ ਚੱਕ ਕੇ ਮੁੜ ਕੇ ਆ ਜਾਓ ਕੈਲੀਫੋਰਨੀਆ। ਸੋ ਇੰਨੀਆਂ ਰਿਕੁਆਇਰਮੈਂਟ ਆ। ਨਾਲੇ ਜਿਹੜਾ ਫਰੈਂਚਾਈਜ਼ ਟੈਕਸ ਬੋਰਡ ਹੈ ਉਹ ਸਾਨੂੰ ਆਰਡਰ ਕਰਦਾ, ਜਦੋਂ ਮਰਜ਼ੀ ਆਰਡਰ ਕਰ ਸਕਦਾ। ਲਾਈਕ ਪਹਿਲੇ ਸਾਲ ਵਿੱਚ ਵੀ ਕਰ ਸਕਦਾ, ਦੂਜੇ ਸਾਲ ਵੀ, ਤੀਜੇ ਸਾਲ 'ਚ। ਸਾਨੂੰ ਫਿਰ ਸਾਰਾ ਕੁਝ ਰੱਖਣਾ ਪੈਂਦਾ। ਸੋ ਉਹਨਾਂ ਨੇ ਆਰਡਰ ਕਰਨਾ ਹੁੰਦਾ। ਜਿੱਦਾਂ ਅਸੀਂ 2 ਟਰੱਕ ਕੀਤੇ, ਜਿਹੜਾ ਪਹਿਲਾ ਟਰੱਕ ਹੈ ਉਹਨਾਂ ਨੇ ਉੱਥੇ ਆਰਡਰ ਕੀਤਾ, ਦੂਜੇ ਟਰੱਕ ਤੇ ਨਹੀਂ ਕੀਤਾ। ਸੋ ਇਹਦਾ ਮਤਲਬ ਇਹ ਨਹੀਂ ਵੀ ਸਾਰਿਆਂ ਨੂੰ ਆਰਡਰ ਕਰਨਾ। ਜੇ ਤੁਸੀਂ ਸੇਲਸ ਟੈਕਸ ਐਗਜ਼ਾਮ ਕਰਾਉਣਾ, ਕਈਆਂ ਨੂੰ ਕਰਦੇ ਆ, ਕਈਆਂ ਨਹੀਂ। ਜੇ ਤੁਹਾਡਾ ਨੰਬਰ ਆ ਜਾਂਦਾ ਤੁਹਾਨੂੰ ਆਰਡਰ ਕਰ ਲੈਂਦੇ ਆ, ਜੇ ਨਹੀਂ ਆਉਂਦਾ ਨਹੀਂ ਕਰਦੇ। ਪਰ ਸਾਨੂੰ ਰਿਕੁਆਇਰਮੈਂਟ ਮੀਟ ਕਰਨੀਆਂ ਪੈਂਦੀਆਂ। ਆਈ ਥਿੰਕ ਇਹ ਬਹੁਤ ਵਧੀਆ ਪ੍ਰੋਗਰਾਮ ਹੈ। ਲਾਈਕ ਨਵਾਂ ਕੋਈ ਜਿਹੜਾ ਟਰੱਕ ਪਰਚੇਸ ਕਰਦਾ ਬਹੁਤ ਫਾਇਦਾ ਹੋ ਜਾਂਦਾ ਜੇ ਤੁਸੀਂ 15-20 ਹਜ਼ਾਰ ਸੇਵ ਕਰ ਸਕਦੇ ਆ ਆਪਣੀ ਬਿਜ਼ਨਸ ਸਟਾਰਟ ਕਰਨ ਨੂੰ। ਇਹ ਮੈਂ ਭਾਜੀ ਨੇ ਪੁੱਛਿਆ ਜੀ ਪਹਿਲੇ ਸਾਲ। ਹਾਂਜੀ, ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਅਮਰਜੀਤ ਸਿੰਘ। ਆਪਣੇ ਅਗਲੇ ਕਾਲਰ ਨੇ ਗਗਨ। ਸਾਡਾ ਇਹ ਪ੍ਰੋਗਰਾਮ ਦਾ ਫੰਕਸ਼ਨ ਕੱਲਾ ਇਹ ਨਹੀਂ ਹੈਗਾ ਵੀ ਆਹ ਗੱਲਾਂ ਕਰਨੀਆਂ, ਆਪਾਂ ਤਾਂ ਇਨਫੋਰਮੇਟਿਵ ਰੱਖਿਆ ਤਾਂ ਕਿ ਆਪਾਂ ਸਾਰਿਆਂ ਨੂੰ ਨੌਲੇਜ ਪਤਾ ਲੱਗਦਾ ਰਹੇ। ਪਰ ਜਦੋਂ ਇਦਾਂ ਦੀ ਨਕਮੀ ਨਿਊਜ਼ ਆ ਜਾਂਦੀ ਆ ਤੇ ਫਿਰ ਸਾਨੂੰ ਇਹ ਕੰਮ ਜਿਹੜੀ ਦੱਸਣਾ ਪੈਂਦਾ ਜੀ। ਗਗਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਵੀਰੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਜਨ ਭਾਜੀ, ਮੈਂ ਤੇ ਤੁਹਾਨੂੰ ਇਹ ਬਿਨਾਂ ਕੋਈ ਮੇਰੀ ਗੱਲ ਦਾ ਜਵਾਬ ਦੇ ਦਿੱਤਾ ਪਹਿਲੇ ਕਾਲਰ ਨੂੰ, ਤੇ ਮੈਂ ਤੁਹਾਨੂੰ ਸਿਰਫ ਇਹੋ ਦੱਸਣਾ ਚਾਹੁੰਦਾ ਵੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਕਿੰਨੀ ਕੁ ਗੱਲ ਸਪਰੈਡ ਹੁੰਦੀ ਆ ਆਪਣੀ ਕਮਿਊਨਿਟੀ ਦੀ। ਮੈਂ ਇੱਕ ਕੰਪਨੀ 'ਚ ਕੰਮ ਕਰਦਾ, ਫਾਰਮੇਸੀ ਕੰਪਨੀ ਦੇ ਵਿੱਚ। ਮੇਰੇ ਨਾਲ ਫਾਰਮਾਸਿਸਟ ਕੰਮ ਕਰਦੇ ਆ ਤੇ ਜੀ ਹਾਂਜੀ 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 ਬੋਲੋ। ਜੀ ਸੁਣ ਰਹੇ ਫਾਰਮਾਸਿਸਟ ਕੰਮ ਕਰਦੇ ਆ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਲਾਸਟ ਟਾਈਮ ਜਦੋਂ ਆਪਣੇ ਆ 4 ਮਰਡਰ ਹੋਇਆ ਸੀ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਮੈਨੂੰ ਉਹਨਾਂ ਨੇ ਮੈਨੂੰ ਆਉਂਦਿਆਂ ਪੁੱਛਿਆ ਸੀ ਕਿ ਤੁਹਾਡੇ ਕਮਿਊਨਿਟੀ ਦਾ ਏਦਾਂ ਮਰਡਰ ਹੋਏ ਆ, ਦੇਖ ਲਓ। ਉਹ ਇੰਨਾ ਧਿਆਨ ਰੱਖਦੇ ਲੋਕੀ। ਤੇ ਅੱਜ ਫੇਰ ਉਹੀ ਗੱਲ ਹੋਈ ਜਿਹੜੀ ਆਪਣੇ ਡਰੱਗ ਦੀ। ਉਹ ਮੈਂ ਅੱਜ ਕੰਮ ਤੇ ਆਇਆ ਸੀ, ਉਹਨੇ ਆਉਂਦੇ ਨੇ ਮੈਨੂੰ ਪੁੱਛਿਆ ਵੀ ਤੁਹਾਡੇ ਕੈਨੇਡਾ ਦੇ ਵਿੱਚ ਏਦਾਂ ਮਿਸਟਰ ਸਿੰਘ ਕਰਕੇ ਡਰੱਗ ਡੀਲ ਦੇ ਵਿੱਚ ਫੜੇ ਗਏ ਆ। ਦੇਖ ਲਓ ਕਿੰਨੀ ਆਪਣੇ ਲੋਕੀ ਕਹਿੰਦੇ ਆ ਵੀ ਮਾੜੀ ਗੱਲ ਸ਼ੇਅਰ ਨਾ ਕਰੋ ਜੇ ਆਪਣੀ ਕਮਿਊਨਿਟੀ ਦੀ ਕੋਈ ਹੁੰਦੀ ਆ। ਨਹੀਂ ਏਦਾਂ ਨਹੀਂ ਗੱਲ ਸਪਰੈਡ ਹੁੰਦੀ, ਬਹੁਤ ਜ਼ਿਆਦਾ ਗੱਲ ਸਪਰੈਡ। ਜਿਨ੍ਹਾਂ ਲੋਕਾਂ ਨੂੰ ਪਤਾ ਵਾ ਆਪਣੇ ਨਾਵਾਂ ਦਾ, ਉਹਨਾਂ ਨੂੰ ਪਤਾ ਲੱਗਦਾ ਵਾ ਕਿਹੜੀ ਕਮਿਊਨਿਟੀ ਨਾਲ ਕੌਣ ਰਿਲੇਟਡ ਆ।
ਜੀ ਥੈਂਕ ਯੂ ਗਗਨ ਜੀ, ਮਿਹਰਬਾਨੀ ਜੀ। ਥੈਂਕ ਯੂ। ਹੁਣ ਤੁਸੀਂ ਦੇਖ ਲਓ ਵੀ ਫਾਰਮਾਸਿਸਟ ਨੇ ਇਹਨਾਂ ਦਾ ਟਰੱਕਿੰਗ ਦੇ ਨਾਲ ਸਿੱਧਾ ਤਾਂ ਕੋਈ ਲੈਣਾ ਦੇਣਾ ਨਹੀਂ ਨਾ। ਅਗਲੇ ਤੋਂ ਹੁਣ ਸਿੱਧਾ ਤਾਂ ਉਹਨਾਂ ਨੂੰ ਕਮਿਊਨਿਟੀ ਦੇ ਤੌਰ ਤੇ ਪਿੱਛੋਂ ਤੁਹਾਡੇ ਬੰਦੇ ਫੜੇ ਗਏ, ਦੱਸ ਯਾਰ ਉਹ ਨਾਲੇ ਰਿਸ਼ਤੇਦਾਰੀ ਥੋੜੀ ਹੁੰਦੀ। ਪਰ ਆਪਾਂ ਪੰਜਾਬੀ ਰੇਡੀਓ USA ਤੇ ਇਹ ਖਬਰ ਸਾਂਝੀ ਕਰ ਰਹੇ ਹਾਂ, ਇਹ ਤਾਂ ਪੂਰੀ ਮੇਨ ਮੀਡੀਆ ਦੀ ਨਿਊਜ਼ ਆ, ਉੱਥੇ ਹਰ ਟੀਵੀ ਚੈਨਲ ਤੇ ਫਰੰਟ ਪੇਜ ਨਿਊਜ਼ ਆ ਇਸ ਵੇਲੇ ਉਹਨਾਂ ਦੇ। ਤੁਸੀਂ ਉਹਨਾਂ ਦੇ ਮੂੰਹ ਕਿੱਦਾਂ ਸੀਨੂਗੇ? ਲਾਈਕ ਇਹ ਹੋ ਸਕਦਾ ਏਦਾਂ? ਇਹ ਨਾ ਆਪਣੀ ਇੱਕ ਮਾੜੀ ਆਦਤ ਆ, ਸਵੀਪ ਸਮਥਿੰਗ ਅੰਡਰ ਦਾ ਕਾਰਪੇਟ, ਵੀ ਜਿਹੜਾ ਘੱਟਾ ਮਿੱਟੀ ਆ ਨਾ ਵੀ ਉਹ ਕਾਰਪੇਟ ਦੇ ਥੱਲੇ ਕਰ ਦੋ, ਦਿਖਦਾ ਨਹੀਂ ਹੈ ਤੇ ਇਹਦਾ ਮਤਲਬ ਇਹ ਥੋੜੀ ਵੀ ਉੱਥੇ ਹੈਗਾ ਨਹੀਂ ਆ, ਉਹ ਤਾਂ ਹੈਗਾ ਹੀ ਆ ਨਾ। ਉਹਨੂੰ ਤੁਸੀਂ ਕਿੱਦਾਂ ਕਹੇ ਨਾ ਕਿਸੇ ਦਿਨ ਤਾਂ ਉਹ ਘੱਟਾ ਸਾਹਮਣੇ ਆਉਣਾ ਹੀ ਆ, ਤੇ ਫਿਰ ਉਦੋਂ ਤੁਸੀਂ ਕੀ ਕਰੋਗੇ? ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਵੀਰ ਜੀ ਆ ਗੱਲ ਜਿਹੜੀ ਸੁਣਦੇ ਆ ਨਾ ਤੇ ਬਹੁਤ ਮਾੜੀ ਗੱਲ ਆ, ਤੇ ਬਾਕੀ ਤੁਸੀਂ ਹੋਕਾ ਦਿੰਦੇ ਰਹਿਣਾ, ਤੁਹਾਡਾ ਕੰਮ ਆ ਚੌਂਕੀਦਾਰ। ਤੁਸੀਂ ਪੰਜਾਬੀ ਕਮਿਊਨਿਟੀ ਦਾ ਇੰਨਾ ਮਾਣ, ਮੇਰਾ ਖਿਆਲ ਮੈਂ 9 ਸਾਲ ਤੋਂ ਤੁਹਾਡਾ ਰੇਡੀਓ ਡੇਲੀ ਸੁਣਦਾ, ਸਾਰਾ ਦਿਨ ਰੇਡੀਓ ਚੱਲਦਾ ਰਹਿੰਦਾ, ਮਿੰਟੂ ਜੀ ਦੀਆਂ ਖਬਰਾਂ ਤੁਹਾਡੀਆਂ, ਪੰਨੂ ਸਾਹਿਬ ਦੀਆਂ, ਸਾਰਾ ਦਿਨ। ਇਹ ਬਹੁਤ ਵਧੀਆ ਗੱਲ ਆ। ਬਾਕੀ ਆਪਣੀ ਇਹ ਦੇਖ ਲਓ ਕਮਿਊਨਿਟੀ ਦਾ ਹਾਲ ਇਹੀ ਹੈ। ਮੈਂ ਵੀ 20 ਸਾਲ ਤੋਂ ਟਰੱਕਿੰਗ ਦੇ ਵਿੱਚ ਇੱਕ ਟਰੱਕ ਚਲਾਉਣਾ, ਬੜੇ ਮਹਾਰਾਜ ਨੇ ਰੰਗ ਲਾਏ ਆ, ਸ਼ੁਕਰ ਕਰੀਦਾ ਦੂਜੇ ਟਰੱਕ ਲੈਣ ਬਾਰੇ ਸੋਚੀਦਾ ਨਹੀਂ। ਤੇ ਚੋਂ ਪੰਜਾ ਚਲੋ ਮਹਾਰਾਜ ਬਹੁਤਾ ਦਵੇ ਲੈਂਦੇ ਆ, ਪਰ ਆ ਡਰੱਗ ਦਾ ਕੰਮ ਬਹੁਤ ਮਾੜੀ ਗੱਲ ਆ। ਇਹ ਦੇਖ ਲਓ ਵੀ ਹੁਣ ਦੇਖੋ ਧਾਲੀਵਾਲ ਸਾਹਿਬ ਨੇ ਸੇਵਾ ਹੀ ਕੀਤੀ ਸੀ ਨਾ, ਉਹਨਾਂ ਨੇ ਇੰਡੀਆ ਉਤਰਨ ਨਹੀਂ ਦਿੱਤਾ। ਪਰਸੋਂ ਜਦ ਖਬਰ ਸੁਣਦੇ ਸੀ ਪ੍ਰੈਸ ਰਿਪੋਰਟਰ ਨੇ ਉਧਰੋਂ ਚੜ੍ਹ ਨਹੀਂ ਦਿੱਤਾ, ਇਧਰੋਂ ਚੜ੍ਹ ਨਹੀਂ ਦੇਣਗੇ, ਉਧਰ ਉਤਰਨ ਨਹੀਂ ਦੇਣਗੇ, ਆਪਾਂ ਨੂੰ ਕਿੱਥੇ ਜਾਵਾਂਗੇ ਆਪਾਂ ਦੱਸੋ? ਖਾਣੀਆਂ ਤਾਂ 2 ਰੋਟੀਆਂ ਹੀ ਆ ਨਾ। ਇੱਕ ਟਰੱਕ ਲੈ ਕੇ ਤੁਸੀਂ ਸਾਫ਼ ਸੁਥਰੀ ਮਿਹਨਤ ਕਰੋ। ਮੈਂ ਕਹਿੰਦਾ 22 ਸਾਲ ਹੋ ਗਏ ਅਮਰੀਕਾ, ਇੰਨੇ ਕਿ ਜੋਗੇ ਮਹਾਰਾਜ ਨੇ ਕੀਤਾ ਜਿੰਨੇ ਜੋਗੇ ਅਸੀਂ ਹੈ ਨਹੀਂ ਸੀ। ਸ਼ੁਕਰ ਕਰੀਦਾ ਉਸ ਅਕਾਲ ਪੁਰਖ ਦਾ। ਬਾਕੀ ਤੁਸੀਂ ਹੋਕਾ ਦਿੰਦੇ ਰਹੋ, ਕੋਈ ਗੱਲ ਨਹੀਂ। ਚੰਗੇ ਮਾੜੇ ਸ਼ਖਸ ਕਹਿੰਦੇ ਜਿੰਨਾ ਕੁ ਆਪਣੇ ਪੰਜਾਬੀ ਰੇਡੀਓ USA ਆਪਣੀ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਨੂੰ, ਮੈਂ ਤਾਂ ਇੰਡੀਆ ਵੀ ਭਾਜੀ ਹਰ ਬੰਦੇ ਨੂੰ ਕਿਹਾ, ਮੇਰਾ ਸਾਡੇ 20 ਫੈਮਿਲੀ ਮੈਂਬਰ ਪੰਜਾਬੀ ਰੇਡੀਓ ਸੁਣਦੇ ਆ ਰੋਜ਼, ਪੰਜਾਬੀ ਰੇਡੀਓ। ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਹੋਕਾ ਦਿੰਦੇ ਰਹੋ, ਕੋਈ ਗੱਲ ਨਹੀਂ। ਜਿਹਨਾਂ ਨੇ ਕਹਿਣਾ ਆਈ ਪ੍ਰਾਊਡ ਆਫ ਪੰਜਾਬੀ ਰੇਡੀਓ USA। ਥੈਂਕ ਯੂ ਭਾਜੀ, ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਅਮਰਜੀਤ ਜੀ, ਬੜੀ ਮਿਹਰਬਾਨੀ। ਸਤਨਾਮ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਮਾੜੀ ਗੱਲ ਹੈ ਜੀ। ਮੈਂ ਤਾਂ ਹੁਣ 40 ਸਾਲ ਹੋ ਗਏ ਇਸ ਕੰਟਰੀ 'ਚ ਰਹਿੰਦਿਆਂ ਨੂੰ, 30 ਤੋਂ 25 ਸਾਲ ਬਾਕੀ ਜਿੱਦਾਂ ਹਰਜੋਤ ਭਾਜੀ ਕਹਿੰਦੇ ਆ, ਮੈਂ ਵੀ ਦੇਖਿਆ ਵੀ ਜਿੰਨੇ ਪਹਿਲਾਂ ਕਲੀਨ ਸ਼ੇਪ ਆ ਉਹ ਪਹਿਲਾਂ ਪੱਗਾਂ ਬੰਨ੍ਹਦੇ ਆ, ਸਾਡੀ ਕੌਮ ਨੂੰ ਨਾ ਬਿਲਕੁਲ ਬਦਨਾਮ ਕਰਨ ਲਈ ਇਦਾਂ ਦਾ ਕੰਮ ਕਰਦੇ ਆ। ਨਾਲੇ ਜੇ ਕੰਮ ਕਰਨਾ ਚਲੋ ਮੋਨੇ ਹੀ ਕਰ ਲਓ, ਅੱਬਲ ਤਾਂ ਕਰਨਾ ਨਹੀਂ ਚਾਹੀਦਾ। ਮੇਰੇ ਤਾਂ ਖਿਆਲ 'ਚ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ, ਭਾਵੇਂ ਇਹਨਾਂ ਨੂੰ ਡੈਥ ਆਫ ਪੈਨਲਟੀ। ਹੁਣ ਸਤਨਾਮ ਸਿੰਘ ਜੀ ਦੇਖੋ, ਤੁਸੀਂ ਕਹਿੰਦੇ ਆ ਵੀ 40 ਸਾਲ ਤੋਂ ਤੁਹਾਡਾ ਪਰਿਵਾਰ ਬੜਾ ਸੋਹਣਾ ਸੈੱਟ ਆ, ਨਿਆਣੇ ਮਿਲਟਰੀ ਚਲ ਗਏ, ਪੜ੍ਹ ਗਏ, ਹੋਰ ਕੀ ਚਾਹੀਦਾ? ਠੀਕ ਹੈ ਕਿ ਨਹੀਂ? ਇਹ ਪਤਾ ਨਹੀਂ ਇਹ ਲੋਕਾਂ ਨੂੰ ਕੀ ਹੋਇਆ ਵੀ ਇੰਨੀ ਛੇਤੀ ਵੀ ਜੇ ਬਣ ਵੀ ਜਾਓਗੇ ਮਿਲੀਅਨੇਅਰ ਫਿਰ ਕੀ ਹੋ ਜਾਊਗਾ ਕਿ ਨਹੀਂ? ਨਹੀਂ, ਬਹੁਤ ਬਦਨਾਮੀ ਆ। ਅੱਗੇ ਸੱਚੀ ਬਹੁਤ ਸਿੰਘ ਕਰਦੇ ਹੁੰਦੇ ਪੁਲਿਸ। ਹੁਣ ਤਾਂ ਜਾਣ ਕੇ ਏਦਾਂ ਸਾਡੇ ਵੱਲ ਨੂੰ ਦੇਖਦੇ ਆ, ਜਿਹੜਾ ਰਹੇ ਰੱਬ ਦਾ ਨਾ ਵੀ ਇਹਨਾਂ ਦੀ ਗੋਲੀ ਮਾਰ ਦਈਏ। ਬਹੁਤ ਬੈਡ ਟਰੀਟ ਕਰਦੇ ਆ। ਸਿਰਫ ਇਹੋ ਜਿਹੇ ਲੋਕਾਂ ਦੇ ਕਾਰਨ ਹੋ ਰਿਹਾ ਮੇਰੇ ਖਿਆਲ। ਜੀ ਥੈਂਕ ਯੂ ਜੀ, ਧੰਨਵਾਦ ਤੁਹਾਡਾ ਪ੍ਰੋਗਰਾਮ ਲਿਆਉਣ ਦਾ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਉਹ ਦੱਸਦੇ ਜਾਈਏ, ਜਿਹੜੇ ਫੜੇ ਗਏ ਪੱਗ ਤਾਂ ਨਹੀਂ ਬੰਨਦੇ ਹੈਗੇ ਤੇ ਮੁੰਨ ਹੀ ਆ, ਪਰ ਨਾਂ ਦੇ ਨਾਲ ਦਾ ਸਿੰਘ ਲੱਗਦਾ ਨਾ, ਉਹ ਫਿਰ ਸਾਰਿਆਂ ਨੂੰ ਉਸੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਹੈ ਤਾਂ ਆਪਣੀ ਆ। ਹਾਂਜੀ ਬਿਲਕੁਲ ਮੈਟਰ ਨਹੀਂ ਕਰਦਾ। ਪੰਜਾਬ ਤੋਂ ਜਿਹੜੇ ਉੱਥੇ ਆਏ ਆ, ਉਮਰ ਵੀ ਦੇਖੋ ਹਰਜੋਤ ਸਿੰਘ ਜੀ ਕਿੰਨੀ ਆ, 28 ਸਾਲ 27 ਸਾਲ 38 ਸਾਲ। ਕੀ ਹੁੰਦੀ ਆ ਜਿਹੜੀ ਇਹ ਉਮਰ? ਇਹ ਉਮਰ ਹੁੰਦੀ ਆ ਵੀ ਮਿਹਨਤ ਜਿਹੜੇ ਕਰਕੇ ਜਿਹੜੀ ਉਹ ਕਮਾਈ ਕਰਨ ਦੀ। ਤੇ ਤੁਸੀਂ ਆ ਕਿਹੜੀਆਂ ਕਰਤੂਤਾਂ ਦੇ ਵਿੱਚ ਜਿਹੜੇ ਉਹ ਪਏ ਹੈਗੇ ਆ? ਕੀ ਤੁਹਾਨੂੰ ਫਸਾ ਲਿਆ ਗਿਆ ਆ? ਕਿਹੜੇ ਤੋਤੇ ਦੀ ਜਾਨ ਉਹਨਾਂ ਦੇ ਡਰੱਗ ਸਮਗਲਰ ਦੇ ਆਈ ਆ ਤੁਹਾਡੇ ਵੀ ਤੁਹਾਨੂੰ ਤੋਂ ਇਹ ਕੰਮ ਜਿਹੜਾ ਕਰਵਾ ਰਹੇ, ਆਪਣੀ ਇੱਛਾ ਨਾਲ ਕਰ ਰਹੇ ਹੋ? ਕਿੱਦਾਂ ਕਰ ਰਹੇ ਹੋ? ਕੀ ਆ? ਇਹ ਬਹੁਤ ਔਖੀਆਂ ਜਿਹੜੀਆਂ ਚੀਜ਼ਾਂ ਨੇ। ਜਸਬੀਰ ਜੀ ਸਤਿ ਸ਼੍ਰੀ ਅਕਾਲ। ਅੱਛਾ, ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਮੈਂ ਵੈਸੇ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਨਹੀਂ, ਮੇਰਾ ਕੰਮ ਹੈਗਾ ਟਿਕਟ ਸਬਜ਼ੀ ਦਾ ਨਾ। ਪਰ ਜੀ ਕੱਲਾ ਡਰੱਗ ਨਾ ਦੇਖੋ, ਜਿਹੜੇ ਡਰੱਗ ਲਿਆਉਂਦੇ ਤੇ ਗਾਂ ਵੇਚਦੇ ਤੇ ਗਾਂ ਤੇ ਕੈਨੇਡਾ ਦੇਖੋ ਗੋਲੀਆਂ ਨਾਲ ਕਿੰਨੇ ਆਪਣੇ ਮੁੰਡੇ ਮਰੇ ਨਾ। ਸਾਰੇ ਪੰਜਾਬੀ ਆ ਜਾਂ ਪੰਜਾਬੀਆਂ ਦੇ ਬਲੱਡ ਜੇ ਚੀਜ਼ ਵੜ ਚੁੱਕੀ ਆ, ਜਾਂ ਇੰਡੀਆ ਲਾ ਲਓ, ਸਹੀ ਚਲੋ ਸਾਰਾ ਪੁੱਠਾ ਦਾ ਕੰਮ ਆਪਾਂ ਨੂੰ ਬਖਸ਼ਦਾ ਹੈ, ਕੋਈ ਸਮਝ ਲੱਗਦੀ। ਤੁਸੀਂ ਦੱਸੋ ਭਾਈ, ਮੈਂ ਇੱਕ ਮਿਹਨਤ ਕਰਕੇ 3 ਬੱਚੇ ਪੜ੍ਹਾਏ, ਬੇਟਾ ਡਾਕਟਰ ਨੂੰ ਕਾਰਡੀਓ ਦਾ ਕੀਤਾ, ਬੇੜੀ ਫਾਰਮੇਸੀ ਕਰ ਗਈ ਛੋੜਾ ਮੈਡੀਕਲ ਸਕੂਲ 'ਚ। ਤੁਸੀਂ ਕਿਹੜਾ ਬਿੱਲ ਗੇਟ ਬਣਨਾ, ਪੈਸੇ ਜ਼ਿਆਦਾ ਇਕੱਠੇ ਕਰਕੇ ਵੀ ਅੱਜ ਤੁਸੀਂ ਖਾਓ, ਥੋੜੀ ਖਾ ਲਓ ਨਾ।
ਜੀ ਮੈਂ ਤਾਂ ਮੈਂ ਭਾਜੀ ਮੈਂ ਕੈਨੇਡਾ ਗਿਆ ਸੀ, ਮੇਰੀ ਮਾਮੀ ਡੈਥ ਹੋਈ ਸ਼ੁਰੂ ਤੇ ਜੋ ਮੈਂ ਵਾਪਸ ਮੇਰੀ ਕਾਰ ਕੁੱਤੇ ਮਾਰ ਕੇ ਚੈੱਕ ਕਰਦੇ ਕੈਲੀਫੋਰਨੀਆ ਦੀ ਕਾਰ। ਬਿਲਕੁਲ ਬਿਲਕੁਲ ਬਿਲਕੁਲ। ਇਹ ਦੇਖੋ ਆਪਾਂ ਇੰਨਾ ਬਦਨਾਮ ਹੋ ਚੁੱਕੇ ਆ, ਆਪਾਂ ਕਿਸੇ ਕੰਮ ਨੂੰ ਛੱਡਿਆ ਹੀ ਨਹੀਂ। ਜੇ ਅਸੀਂ ਚੰਗੇ ਕੰਮਾਂ ਲਈ ਮੋੜਿਆ ਤੇ ਜਿਹੜੇ ਪੁੱਠੇ ਦੇ ਕੰਮਾਂ ਲਈ ਅਸੀਂ ਉਹ ਮੇਰਾ ਨੰਬਰ ਚੰਗੀ ਚੱਕੀ ਜਾਂਦੇ, ਪਰ ਮਾੜੀ ਗੱਲ ਹੈ ਜੇ ਉਹ ਬੱਚੇ ਆਪਦੇ ਬੱਚੇ ਤੁਹਾਡੇ ਨਾਲ ਖਾਣਗੇ ਫੇਰ ਕੀ ਫੀਲਿੰਗ ਹੋਊ ਨਾ। ਆਪਦਿਆਂ ਨੇ ਖਾਣੀ ਹੈ ਨਾ, ਜਦ ਤੁਸੀਂ ਕਮਿਊਨਿਟੀ 'ਚ ਵੰਡਣੀ ਆ ਤਾਂ ਆਪਣੇ ਨਿਆਣਿਆਂ ਨੇ ਵੀ ਉੱਥੇ ਹੀ ਜਾਣਾ ਨਾ। ਠੀਕ ਹੈ, ਜਿਹੜੇ ਦੇਸ਼ ਜੇ ਉਹਨਾਂ ਦੇ ਬੱਚੇ ਵੀ ਖਾਣਗੇ ਉਹਨਾਂ ਦਾ ਕੀ ਹਾਲ ਹੋਊ ਨਾ। ਨਹੀਂ ਉਹ ਦੇਖੋ ਉਹ ਤਾਂ ਉਹਨਾਂ ਨੂੰ ਭੁਗਤਣਾ ਹੀ ਪੈਣਾ ਆ। ਇਹ ਥੋੜੀ ਆ ਵੀ ਤੁਸੀਂ ਆਪਣੇ ਘਰ ਦੇ ਉੱਤੇ ਕਿੰਨੀ ਕੁ ਆਲੇ ਦੁਆਲੇ ਉੱਚੀ ਕੰਧ ਸਾੜ ਲਓਗੇ ਵੀ ਉਹਨਾਂ ਨੂੰ ਕੀ ਲੱਗਦਾ ਵੀ ਉਹ ਡਰੱਗ ਉਹਨਾਂ ਤੱਕ ਪਹੁੰਚਣੀ ਨਹੀਂ। ਜੇ ਬੱਚਿਆਂ ਦੇ ਸਕੂਲਾਂ ਤੱਕ ਪਹੁੰਚਾਈ ਜਾਓਗੇ, ਕਾਲਜਾਂ ਤੱਕ ਪਹੁੰਚਾਉਂ ਜਾਓਗੇ ਤਾਂ ਨਿਆਣਿਆਂ ਨੇ ਤਾਂ ਉਹਨਾਂ ਸਕੂਲਾਂ ਕਾਲਜਾਂ 'ਚ ਹੀ ਉਹਨਾਂ ਦੇ ਨੇ ਪੜ੍ਹਨਾ, ਉਹ ਥੋੜੀ ਬਚ ਜਾਣਗੇ। ਜਿਹੜਾ ਬੰਦਾ ਆਪ ਏਦਾਂ ਇਹ ਚੀਜ਼ ਕਰ ਰਿਹਾ ਆ ਉਹ ਨਿਆਣੇ ਨੂੰ ਕਿਹੜੇ ਮੂੰਹ ਨਾਲ ਸਿਖਲਾਈ ਜਿਹੜਾ ਉਹ ਦੇ ਸਕਦਾ ਵੀ ਆਹ ਚੀਜ਼ਾਂ ਮਾੜੀਆਂ ਏਦਾਂ ਓਦਾਂ। ਉਹਨੇ ਨਹੀਂ ਕਦੀ ਵੀ ਕਹਿਣਾ। ਉਹਨੇ ਉਹਦੀਆਂ ਸਾਰੀਆਂ ਜਿਹੜੀਆਂ ਜ਼ਰੂਰਤਾਂ ਪੁੱਠੀਆਂ ਸਿੱਧੀਆਂ ਹਰ ਤਰ੍ਹਾਂ ਦੀਆਂ ਪੂਰੀਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰਨੀ। ਸੋ ਇਹ ਕੰਮ ਬਹੁਤ ਖਰਾਬ ਹੁੰਦਾ ਜਾਂਦਾ। ਬੂਟਾ ਸਿੰਘ ਜੀ 925 ਏਰੀਆ ਕੋਡ, ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਭਾਜੀ, ਹਰਜੋਤ ਭਾਜੀ ਤੇ ਭਾਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਤੇ ਉਹ ਮੈਂ ਤਾਂ ਕਾਲ ਤਾਂ ਕੀਤੀ, ਜਿਹੜੇ ਆਪਣੇ ਪਹਿਲਾਂ ਭਾਈ ਸਾਹਿਬ ਆਏ ਸੀ ਜਿਹੜੇ ਕਹਿੰਦੇ ਸੀਗੇ ਵੀ ਹਰ ਇੱਕ ਕਮਿਊਨਿਟੀ ਦੇ ਵਿੱਚ ਏਦਾਂ ਹੁੰਦਾ। ਪਰ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਆਪਾਂ ਇਮੀਗ੍ਰਾਂਟ ਆ ਨਾ, ਪਹਿਲਾਂ ਆਉਂਦੇ ਹੀ ਆਪਾਂ ਚੰਗੇ ਭਵਿੱਖ ਵਾਸਤੇ ਇੱਥੇ ਹਨਾ, ਫਿਰ ਆ ਕੇ ਉਲਟ ਕੰਮ ਕਰਨ ਲੱਗ ਜਾਂਦੇ ਆ। ਤੇ ਨੰਬਰ 2 ਹੁਣ ਤੁਸੀਂ ਕਹਿਣ ਦਿਓ ਕਿ ਏਦਾਂ ਅਵੇਅਰਨੈਸ ਮਿਲਦੀ ਹੈ ਨਾ। ਇੱਕ ਪਾਸੇ ਦਾ ਬੰਦਾ ਜਿਹੜਾ ਟਰੱਕ ਚਲਾਉਂਦਾ ਵਿਚਾਰਾ ਇੱਕ ਫੈਮਿਲੀ ਵਾਲੇ ਬੰਦੇ ਨੂੰ ਆਪਣਾ ਘਰ ਚਲਾਉਣਾ ਔਖਾ ਹੋਇਆ ਪਿਆ ਅੱਜ ਦੀ ਟਾਈਮ 'ਚ। ਇੱਕ ਪਾਸੇ ਕੋਈ ਰੇਂਜ ਰੋਵਰ ਤੇ ਘੁੰਮਦਾ, ਕੋਈ ਜੀ ਰਿਹਾ ਕਹਿੰਦੇ, ਕੋਈ ਕੁਛ। ਪਰ ਜਿਹੜੇ ਜਿੱਦਾਂ ਹੁਣ ਕੋਈ ਬੰਦੇ ਜਿਹੜੇ ਸਿੱਧਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਵੇਅਰਨੈਸ ਮਿਲਦੀ ਹੈ ਕਿ ਮੈਂ ਸੋਚ ਸਮਝ ਕੇ ਅੱਗੇ ਸਟੈਪ ਲਵਾਂਗੇ ਕਿਤੇ ਕੋਈ ਮੈਨੂੰ ਗਲਤ ਕੰਮ ਦੇ ਵਿੱਚ ਨਾ ਪਾਏ ਜਾਂ ਕੋਈ ਮੇਰੇ ਨਾਲ ਕੋਈ ਏਦਾਂ ਕੋਈ ਮਾੜਾ ਚੰਗਾ ਕੰਮ ਨਾ ਕਰੇ ਹਨਾ। ਇਹਦੇ ਨਾਲ ਅਵੇਅਰਨੈਸ ਮਿਲਦੀ। ਹੁਣ ਅਸੀਂ ਵੀ ਕੱਲ ਮੇਰਾ ਕੈਨੇਡਾ ਤੋਂ ਫਰੈਂਡ ਆਇਆ ਸੀਗਾ, ਅਸੀਂ 6-7 ਜਣੇ ਫੈਮਿਲੀ ਵਾਲੇ ਬੈਠੇ ਸੀ, ਤੁਹਾਡੀ ਗੱਲ ਚੱਲ ਪਈ ਕਰਨ ਵੀ ਰੇਡੀਓ ਪੰਜਾਬੀ ਰੇਡੀਓ ਏਦਾਂ ਗੱਲ ਸੁਣੀ ਸੀ। ਉਹ ਡਿਸਕਸ਼ਨ ਹੁੰਦਾ ਹੈ, ਅਸੀਂ ਆਪਣੇ ਬੱਚਿਆਂ ਨੂੰ ਵੀ ਸਪਰੈਡ ਕਰਦੇ ਹਾਂ ਹਨਾ। ਉਹ ਇੱਕ ਬੰਦੇ ਤੋਂ ਕਿੰਨੇ ਗਾਂਹ ਤੱਕ ਗੱਲ ਚਲੀ ਜਾਂਦੀ ਹੈ ਨਾ। ਇੱਕ ਕਿਸੇ ਨੂੰ ਚੰਗੀ ਐਜੂਕੇਸ਼ਨ ਦੇਣੀ, ਅਵੇਅਰਨੈਸ ਮਿਲਦੀ। ਇੱਕ ਇਹ ਬੰਦੇ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ। ਨਾਲੇ ਜਿਹੜਾ ਆਪਾਂ ਹੁਣ ਪਿੱਛੇ ਲੂਟਿੰਗ ਹੋਈ ਸੀ ਹਨਾ, ਤੇ ਉਹਦੇ ਵਿੱਚ ਆਪਣਾ ਇੱਕ ਪੰਜਾਬੀ ਹੁਣ ਆਪਾਂ ਕਹਿੰਦੇ ਆ, ਪਰ ਗੱਲ ਹੈ ਕਿ ਉਹ ਡਿਜ਼ਰਵ ਕਰਦਾ ਹਨਾ। ਹਰ ਇੱਕ ਜਵਾਬ ਨਹੀਂ ਹੁੰਦਾ ਹੈਗਾ। ਉਹ ਪੰਜਾਬੀ ਉਹਨੇ ਪਤਾ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ, ਤੋਲੀਆ ਲਪੇਟਿਆ ਉਹਨੇ ਮੂੰਹ ਤੇ ਹਨਾ, ਪਰ ਉਹਦਾ ਕੜਾ ਤੇ ਉਹਦੇ ਜਿਹੜਾ ਹੱਥ ਦੇ ਇੱਕ ਮੁਕਾਰ ਸੀਗਾ ਨਾ ਉਹ ਦਿਸਿਆ। ਹੁਣ ਉਹਦੇ ਤੋਂ ਦੱਸੋ ਤੁਸੀਂ ਕੀ ਅੰਦਾਜ਼ਾ ਲਾਓਗੇ ਵੀ ਆਪਾਂ ਪੰਜਾਬੀ ਉਹਦਾ ਆਬਵੀਅਸਲੀ। ਤੇ ਮਤਲਬ ਇਹ ਗੱਲਾਂ ਸਪਰੈਡ ਕਰਨੀਆਂ ਆਪਾਂ ਨੂੰ ਬਣਦਾ ਕਿ ਅਗਲੇ ਬੰਦੇ ਨੂੰ ਅਕਲ ਮਿਲੇ, ਨੈਕਸਟ ਟਾਈਮ ਉਹ ਸੋਚੇ 50 ਵਾਰ ਕਰਨ ਤੋਂ ਪਹਿਲਾਂ। ਫਿਰ ਅਸੀਂ ਹਰ ਇੱਕ ਕਮਿਊਨਿਟੀ ਦੇ ਵਿੱਚ ਜੇ ਉਹਦੀ ਬਦਨਾਮੀ ਹੋਣ ਲੱਗੀ ਕਿਤੇ ਨਾ ਕਿਤੇ, ਅੱਜ ਨਹੀਂ ਤਾਂ ਕੱਲ ਨੂੰ ਤਾਂ ਸੁਧਰੂਗਾ ਹੀ ਉਹ। ਐਂਡ ਦੇ ਡੇ ਆ ਕੇ ਉਹਨੂੰ ਕੁਛ ਨਾ ਕੁਛ ਤਾਂ ਉਹਨੂੰ ਕੋਈ ਟੀਚਿੰਗ ਮਿਲੂਗੀ, ਜਾਂ ਉਹਨੂੰ ਨਹੀਂ ਮਿਲੂਗੀ, ਉਹਦੇ ਪਰਿਵਾਰ ਨੂੰ ਜਾਂ ਉਹਦੇ ਬੱਚਿਆਂ ਨੂੰ, ਕਿਸੇ ਨੂੰ ਤਾਂ ਮਿਲੂਗੀ। ਪਰ ਇਹੋ ਜਿਹੇ ਲੋਕ ਜਿਹੜੇ ਕਹਿੰਦੇ ਨੇ ਹਰ ਕਮਿਊਨਿਟੀ ਦੇ ਵਿੱਚ ਆ ਅਸੀਂ ਤਾਂ ਇਮੀਗ੍ਰੈਂਟ ਆ, ਅਸੀਂ ਤਾਂ ਆਪਣੇ ਚੰਗੇ ਭਵਿੱਖ ਵਾਸਤੇ ਆਏ ਆ, ਸਾਨੂੰ ਤਾਂ ਕੁਛ ਕਰਨਾ ਨਹੀਂ ਚਾਹੀਦਾ ਇੱਥੇ। ਜਿਹਦੇ ਪਿੱਛੇ ਸਿੰਘ ਲੱਗ ਜਾਏ ਉਹ ਤਾਂ ਗੱਲ ਹੀ ਖਤਮ ਹੋ ਜਾਂਦੀ ਨਾ। ਉਹ ਤਾਂ ਸਿੰਘ ਦਾ ਮਤਲਬ ਹੀ ਇਹੀ ਹੁੰਦਾ ਕਿ ਆਪਾਂ ਮਤਲਬ ਪੁੱਠਾ ਸਿੱਧੇ ਕੰਮ ਵੱਲ ਜਾਣੇ ਨਹੀਂ ਜੀ, ਪੁੱਠੇ ਕੰਮ ਵੱਲ। ਥੈਂਕ ਯੂ ਜੀ, ਥੈਂਕ ਯੂ। ਆਪਣੇ ਰਾਜਕਰਮੀ ਸਿੰਘ ਹਰਬਖਸ਼ੀਸ਼ ਸਿੰਘ ਉਹਨਾਂ ਦਾ ਸੀ ਵੀ ਆਪਣੇ WhatsApp ਗਰੁੱਪ 'ਚ ਬਹੁਤ ਚੱਲਦਾ ਮੇਰਾ। ਉਹ ਇੱਕ ਪੈਕੇਟ ਲਿਆ ਉਹ ਜੇ ਉਹ ਪਈ, ਜਿੰਨੇ ਵੀ ਟਰੱਕਰ ਸੁਣਦੇ ਆ ਨਾ, ਪਲੀਜ਼ ਕਿਸੇ ਦਾ ਕੋਈ ਵੀ ਪੈਕੇਟ ਨਾ ਲੈ ਕੇ ਜਾਓ। ਅਮਰੀਕਾ 'ਚ ਆ ਗਏ ਯਾਰ, $15 ਨਹੀਂ ਖਰਚ ਸਕਦਾ ਜਿਹਨੇ ਕਿਸੇ ਨੇ ਪੈਕੇਟ ਭੇਜਣਾ। ਇੱਥੇ FedEx UPS ਤੀਜੇ ਦਿਨ ਪਹੁੰਚ ਜਾਂਦੀ ਆ, ਕਈ ਜਗ੍ਹਾ ਤਾਂ ਦੂਜੇ ਦਿਨ ਹੀ ਪਹੁੰਚ ਜਾਂਦੀ ਆ, ਕਈ ਜਗ੍ਹਾ ਤਾਂ ਸੇਮ ਡੇ ਵੀ ਜਿਹੜਾ USPS ਪਹੁੰਚਾ ਦਿੰਦਾ। ਸੋ ਜਿੰਨੇ ਵੀ ਟਰੱਕਰ ਸੁਣਦੇ ਆ, ਪਲੀਜ਼ ਕਿਸੇ ਦਾ ਕੋਈ ਵੀ ਪੈਕੇਟ, ਕੋਈ ਸਮਾਨ ਲੈ ਕੇ ਨਾ ਜਾਓ, ਕਿਉਂਕਿ ਮੁੜ ਕੇ ਕੋਈ ਇਹ ਨਾ ਹੋਵੇ ਵੀ ਉਹਦੇ 'ਚ ਕੋਈ ਗਲਤ ਚੀਜ਼ ਹੋਵੇ ਤਾਂ ਤੁਸੀਂ ਡਿੱਕੇ ਆ ਜਾਓ। ਠੀਕ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਜੀ। ਤਾਂ ਬਾਬਾ ਜੀ ਤੁਹਾਡਾ ਸੁਣਦਾ ਹੀ ਸੋਹਣਾ, ਤੁਸੀਂ ਅੱਜ ਰੇਡੀਓ ਟਰੱਕ ਚੱਲ ਰਹੀ ਆ। ਮੈਂ ਵੀ ਹੋ ਗਿਆ, ਮੈਨੂੰ 35 ਸਾਲ ਹੋ ਗਏ ਜੀ ਟਰੱਕ ਚਲਾਉਂਦੇ ਨੂੰ। ਤੇ ਮੈਨੂੰ 12-13 ਸਾਲ ਮੈਂ ਕੈਨੇਡਾ ਨੂੰ ਵੀ ਚੱਲਿਆ ਜੀ, ਵੈਨਕੂਵਰ, ਕੈਲਗਰੀ, ਇੱਧਰ ਨੂੰ ਐਡਵੈਂਟਨ ਵਗੈਰਾ। ਉਦੋਂ ਵੀ ਬੰਦੇ ਫੜ ਹੁੰਦੇ ਤਾਂ ਬਹੁਤ ਦੁੱਖ ਲੱਗਦਾ ਹੁੰਦਾ, ਜਿਹੜੇ ਪੰਜਾਬੀ ਫੜ ਹੁੰਦੇ ਸੀ। ਪਰ ਇੱਕ ਬੰਦੇ ਨੇ ਵਿੱਚ ਇੱਕ ਗੱਲ ਕਹੀ ਵੀ ਜਿਹੜੇ ਕੈਲਗਰੀ ਵਾਲੇ ਟਰੱਕ, ਜਿਹੜਾ ਵੀ ਸਿੰਘ ਹੁੰਦਾ ਉਹਨੂੰ ਸਾਈਡ ਤੇ ਲਾ ਲੈਂਦੇ। ਏਦਾਂ ਦੀ ਕੋਈ ਗੱਲ ਨਹੀਂ ਗੀ, ਐਵੇਂ ਬਾਕੀਆਂ ਨੂੰ ਡਰਾਉਣ ਵਾਲੀ ਗੱਲ ਨਹੀਂ ਗੀ। ਕਮਿਊਨਿਟੀ ਵਿੱਚ ਬਹੁਤ ਗੰਦੇ ਬੰਦੇ ਹੈਗੇ ਜਿਹੜੇ, ਸਭ ਬਹੁਤ ਦੁੱਖ ਲੱਗਦਾ ਜਦੋਂ ਕੋਈ ਪੰਜਾਬੀ ਫੜ ਹੁੰਦਾ, ਭਾਵੇਂ ਉਹਦਾ ਨਾਂ ਸਿੰਘ ਆ ਜਾਂ ਕੁਮਾਰ ਆ। ਜਿਹੜਾ ਪੰਜਾਬੀ ਕਮਿਊਨਿਟੀ ਫੜ ਹੁੰਦਾ
ਉਹ ਬਹੁਤ ਹੈ ਤੇ ਇੰਨੇ ਸਾਲ ਹੋ ਗਏ। ਇਹ ਕੱਲਾ ਸਿੰਘ ਨੂੰ ਇਦਾਂ ਨਹੀਂ ਹੁੰਦੀ ਵੀ ਮੇਰੇ ਨਾਲ 12-13 ਸਾਲਾਂ 'ਚ ਕੋਈ ਇਦਾਂ ਦਾ ਚਾਂਸ ਨਹੀਂ ਹੋਇਆ। ਮੇਰੇ ਸਿਰ ਤੇ ਗੋਲਡ ਸਟਾਰ ਹੁੰਦੇ, ਦਾੜਾ ਪ੍ਰਕਾਸ਼ ਹੁੰਦਾ। ਅੱਜ ਤੱਕ ਇਦਾਂ ਦੀ ਗੱਲ ਨਹੀਂ ਹੋਈ ਵੀ ਮੈਨੂੰ ਸਿੰਘ ਦੇਖ ਕੇ ਸਾਈਡ ਕਰਕੇ ਇਦਾਂ ਨਹੀਂ ਹੈਗੇ। ਚੰਗੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਲੋਕ ਸਹਿਣ ਕਰਦੇ ਆ। ਦੂਜੀ ਕਮਿਊਨਿਟੀ ਫੜ ਹੁੰਦੀ ਆ, ਸਾਡੀ ਕਮਿਊਨਿਟੀ ਜਦੋਂ ਬਦਨਾਮ ਹੁੰਦੀ ਸਾਨੂੰ ਦੁੱਖ ਬਹੁਤ ਲੱਗਦਾ। ਕਿਉਂਕਿ ਆਪਾਂ ਛੋਟੀ ਆ ਨਾ ਕਮਿਊਨਿਟੀ ਬਹੁਤ, ਤੇ ਸਾਡੀ ਰਿਕੋ ਬਹੁਤ ਆ ਦਸਤਾਰ ਕਰਕੇ। ਅਗਲੇ ਕਹਿੰਦੇ ਯਾਰ ਇੱਕਦਮ ਹੀ ਹਨਾ। ਜੀ ਬਿਲਕੁਲ। ਹੁਣ ਤੁਸੀਂ ਹਰਜੋਤ ਸਿੰਘ ਜੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਤੁਸੀਂ ਜਾਣਦੇ ਆ ਵੀ ਕਿੱਦਾਂ ਇੰਸ਼ੋਰੈਂਸ ਦੇ ਵਿੱਚ ਲਾਸਟ ਨੇਮ ਨੂੰ ਲੈ ਕੇ ਜਿੱਦਾਂ ਚਰਚਾ ਜਿਹੜੀ ਉਹ ਚੱਲਦੀ, ਇਹਨਾਂ ਦੇ ਮਹਿੰਗੇ ਕਰ ਦਿਓ, ਫਿਰ ਉਹ ਟਰੱਕਿੰਗ ਦੇ ਐਕਸੀਡੈਂਟ ਵਾਲਾ ਜਿਹੜਾ ਆ ਉਹ ਚੀਜ਼ ਨਾਲ ਜੁੜ ਜਾਂਦੀ ਆ। ਸੋ ਜਦੋਂ ਕੋਈ ਵੀ ਛੋਟੀ ਕਮਿਊਨਿਟੀ, ਦੇਖੋ ਇਹਨਾਂ ਨੇ ਟਾਰਗੇਟ, ਇਹ ਈਜ਼ੀ ਆ ਜਿਹੜੀ ਛੋਟੀ ਕਮਿਊਨਿਟੀ ਉਹਨੂੰ ਟਾਰਗੇਟ ਕਰਨਾ ਬਹੁਤ ਈਜ਼ੀ ਆ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਦੂਜੀਆਂ ਕਰਦੀਆਂ। ਪਰ ਇਹਦਾ ਮਤਲਬ ਇਹ ਥੋੜੀ ਜੇ ਆਪਣੀ ਵਿਗੜਦੀ ਆ ਤੇ ਆਪਾਂ ਉਹਨੂੰ ਸੁਧਾਰਨਾ ਨਹੀਂ। ਇਹਦਾ ਮਤਲਬ ਇਹ ਥੋੜੀ ਵੀ ਆਪਾਂ ਉਹਦੀ ਗੱਲ ਨਾ ਕਰੀਏ, ਵੀ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਜਿਹੜਾ ਉਹ ਨਾ ਪਾਈਏ। ਆਪਸ ਦੇ ਵਿੱਚ ਵੱਡੀਆਂ ਕਾਰਾਂ, ਵੱਡੇ ਘਰ, ਉਹਦੀਆਂ ਚਰਚਾ ਦੀ ਥਾਂ ਦੇ ਉੱਤੇ ਕਿੱਦਾਂ ਸਾਦਗੀ ਨਾਲ ਰਹਿਣਾ, ਕਿੱਦਾਂ ਜਿਹੜਾ ਸੰਜਮ ਦੇ ਨਾਲ ਰਹਿਣਾ, ਕਿੱਦਾਂ ਸੰਤੋਖ ਦੇ ਨਾਲ ਰਹਿਣਾ, ਏਦਾਂ ਦੀਆਂ ਗੱਲਾਂ ਜਿਹੜੀਆਂ ਉਹ ਉਸ ਦੇ ਉੱਤੇ ਤੁਹਾਨੂੰ ਜ਼ੋਰ ਜਿਹੜਾ ਉਹ ਪਾਉਣਾ ਚਾਹੀਦਾ ਹੈ। ਕਿੱਦਾਂ ਨਿਆਣੇ ਤੁਹਾਡੇ ਰਾਜਕਰਵੀਰ ਸਿੰਘ ਜੀ ਡਿਗਰੀ ਘੱਟੋ ਘੱਟ ਮੈਂ ਕਹਿੰਦਾ ਬੈਚਲਰ ਮਾਸਟਰ ਲੈਵਲ ਦੀ ਡਿਗਰੀ ਤਾਂ ਕਰਨੀ ਪੈਣੀ ਹੈ ਹਰਜੋਤ ਸਿੰਘ। ਟਰੱਕਿੰਗ 'ਚ ਆਓ, ਚਾਹੇ ਟਰੱਕਿੰਗ 'ਚ ਆਓ, ਪਰ ਬੰਦੇ ਕੋਲ ਡਿਗਰੀ ਹੋਣੀ ਬਹੁਤ ਜ਼ਰੂਰੀ ਆ ਹਨਾ। ਤੁਸੀਂ ਦੇਖੋ ਸਾਡੀ ਦੂਜੀ ਇੰਡੀਅਨ ਕਮਿਊਨਿਟੀ ਨੇ ਕਿੰਨਾ ਹੋਲਡ ਕਰ ਲਿਆ ਇੱਥੇ ਆ ਕੇ। ਬਹੁਤ ਥੋੜੇ ਸਮੇਂ 'ਚ ਆਏ ਆ ਉਹ, 20-25 ਸਾਲ 'ਚ। ਹਰ ਇੰਡਸਟਰੀ 'ਚ ਦੇਖ ਲਓ ਉਹਨਾਂ ਦਾ ਟੌਪ ਦੀਆਂ ਜਿਹੜੀਆਂ ਮਲਟੀ ਬਿਲੀਅਨ ਡਾਲਰ ਕੰਪਨੀਆਂ ਆ ਉਹਨਾਂ ਦੇ CEO 80% ਉਹ ਹੈਗੇ ਆ। ਜੀ ਬੂਟਾ ਸਿੰਘ ਜੀ। ਹਾਂਜੀ, ਰਾਜਕਰਵੀਰ ਜੀ ਤੇ ਹਰਜੋਤ ਸਿੰਘ ਜੀ, ਖਾਲਸਾ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਹਰਜੋਤ ਜੀ ਹੁਣੇ ਕਹਿ ਕੇ ਹਟੇ ਆ, ਅਸੀਂ 6 ਸਾਲਾਂ ਦੇ ਵਿੱਚ ਨਾ ਮਿਲੀਅਨ ਡਾਲਰਾਂ ਦੀ ਕੰਪਨੀ ਬਣਾ ਲਈ, ਮਿਹਨਤ ਕਰਕੇ ਦਿਨ ਰਾਤ 7 ਦਿਨ ਕੰਮ ਕੀਤਾ ਤੇ ਇੱਥੇ ਮਿਸਾਲ ਪੈਦਾ ਕਰਤੀ। ਤੇ ਇਹੋ ਜਿਹਾ ਕੰਮ ਕਰਨ ਵਾਲੇ ਦੇ ਤਾਂ ਅਸੀਂ ਮਕਾਨ ਵੀ ਨਹੀਂ ਜਾਂਦੇ। ਜਿਹੜਾ ਇਹੋ ਜਿਹਾ ਕੰਮ ਕਰਦਾ, ਜਿਹੜਾ ਮਿਹਨਤ ਕਰਦਾ, ਉਹਦੇ ਨਾਲ ਅਸੀਂ ਭਾਵੇਂ ਕਿੰਨੇ ਵੀ ਔਖੇ ਗਏ ਉਹਨੂੰ ਕਹਿੰਦਾ ਵੀ ਸ਼ਾਬਾਸ਼, ਅਸੀਂ ਉਹਦੀ ਹਿੰਮਤ, ਉਹਦੀ ਮਦਦ ਵੀ ਕਰਦੇ ਆ। ਗੱਲ ਇਹ ਆ ਵੀ ਭਾਈ ਇਹੋ ਜਿਹੇ ਮੁਲਕਾਂ 'ਚ ਆ ਕੇ ਵੀ ਜੇ ਇਹੋ ਜਿਹੇ ਕੰਮ ਕਰਨੇ ਨਾ, ਉਹਨਾਂ ਤੇ ਲਾਹਨਤਾਂ ਜੰਮਣ ਦੇ, ਉਹਨਾਂ ਦੀਆਂ ਮਾਂ ਦੇ ਦੁੱਧ ਚੁੰਗ ਕੇ ਤੇ ਇੰਡੀਆ ਨੂੰ ਬਦਨਾਮ ਕਰਨ ਵਾਲੇ ਦੇ ਜਾਂਦੇ ਲਾਹਨਤਾਂ। ਦੂਜਾ ਨੰਬਰ ਇਹ ਆ ਜੀ ਵੀ ਇਹਨਾਂ ਦੀ ਇੱਕ ਤਾਂ ID ਤੇ ਚੰਗੀ ਤਰ੍ਹਾਂ ਪਾਇਆ ਜਾਵੇ, ਜਿੱਥੇ ਵੀ ਜਾਣ ਇਹਨਾਂ ਦੇ ਬੇਟੀ ਰੋਟੀ ਦੀ ਜੇ ਆਨੇ ਨਾ ਕੋਈ, ਉਹ ਇਹਨਾਂ ਨਾਲ ਕੋਈ ਨਾ ਹੋਵੇ ਤਾਲੁਕ, ਇਹਨਾਂ ਦਾ ਰੈਕਰਡ 'ਚ ਪਾਇਆ ਜਾਵੇ ਵੀ ਭਾਈ ਇਹ ਬੰਦੇ ਇਹੋ ਜਿਹੇ ਆ। ਤੇ ਬਾਕੀ ਅਸੀਂ ਵੇਖਿਆ ਅੱਜ ਤੀਕ ਬਹੁਤ ਅਸੀਂ ਇਤਰਾਜ਼ ਨਾਲ ਵੇਖੇ, ਜੇ ਬੰਦੇ ਉੱਥੇ ਸਿੱਧੇ ਜੇ ਕੰਮ ਕਰਦੇ ਨਾ ਤੇ ਉਹ ਸਾਰਾ ਕੁਝ ਗਵਾ ਕੇ ਪ੍ਰਾਪਰਟੀਆਂ ਕੀ, ਲਾਦ ਕੀ, ਤੇ ਧਾਂ ਮਾਰਦੇ ਤੇ ਮਰੇ ਵੇਖੇ ਅਸੀਂ। ਮਗਰੋਂ ਧਾਂ ਮਾਰਦੇ ਵੀ ਮੈਂ ਐ ਕੀਤਾ ਤੇ ਪ੍ਰਮਾਤਮਾ ਨੇ ਮੇਰੇ ਨਾਲ ਆਹ ਕੁਝ ਕੀਤਾ। ਇਹ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਜੇ ਕਿਸੇ ਦਾ ਕਰਦੇ ਆ ਬਹੁਤ ਮਾੜਾ। ਨੇਕ ਕਮਾਈ ਕਰੋ, ਪੈਸੇ ਬਹੁਤ ਬਣਦੇ ਆ। ਮਿਹਨਤ ਕਰਨ ਵਾਲੇ ਨੂੰ ਕੋਈ ਕਿਸੇ ਚੀਜ਼ ਦੀ ਭੁੱਖ ਨਹੀਂ ਰੱਖਦਾ ਪ੍ਰਮਾਤਮਾ। ਨਹੀਂ ਨਾ, ਕਾਲੇ ਨਹੀਂ ਪੈਣਾ ਚਾਹੀਦਾ ਜੀ। ਹੁਣ ਜਿਹੜੇ ਬਾਕੀਆਂ ਨਾਲ ਦੇਖ ਕੇ ਕਈ ਵਾਰੀ ਬੰਦਾ ਕਹਿੰਦਾ ਨਾ ਵੀ ਇਹਦੇ ਕੋਲ ਆ, ਇਹਦੇ ਕੋਲ, ਤੁਸੀਂ ਉਹ ਤਾਂ ਦੇਖੋ ਨਾ ਵੀ ਉਹਨੂੰ 10 ਸਾਲ ਲੱਗੇ ਆ, 20 ਲੱਗੇ ਆ, 30 ਲੱਗੇ ਆ, ਕਿੱਦਾਂ ਇੰਨੇ ਚਿਰ ਦੇ ਵਿੱਚ ਬੰਦਾ ਉੱਥੇ ਪਹੁੰਚਿਆ। ਇਹ ਥੋੜੀ ਵੀ ਅੱਜ ਪਹੁੰਚੇ ਆ ਤੇ ਕੱਲ ਨੂੰ ਇਹ ਸਾਰਾ ਕੁਝ ਜਿਹੜਾ ਉਸਰ ਗਿਆ, ਏਡੀ ਜਲਦੀ ਨਹੀਂ ਆ। ਹਾਂ ਤੁਸੀਂ ਮਿਹਨਤ ਕਰ ਸਕਦੇ ਆ, ਕਰੋ। ਰੀਸੈਂਟਲੀ ਹਰਜੋਤ ਸਿੰਘ ਜੀ 8 ਮਹੀਨੇ ਪੁਰਾਣੀ ਜਿਹੜੀ ਗੱਲ ਆ, ਅਲਡਰਾਡੋ ਕਾਉਂਟੀ ਸ਼ੈਰਿਫ ਨੇ 4 ਜਣੇ ਫੜੇ ਸੀਗੇ। ਉਹਨਾਂ ਨੇ ਵੀ $1,00,000 ਦੀ ਜਿਹੜੀ ਆ ਉਹ ਕੋਕੇਨ ਜਿਹੜੀ ਉਹਨਾਂ ਨੇ ਫੜੀ ਸੀ, ਉਹਨਾਂ 'ਚ 19 ਸਾਲਾਂ ਦਾ ਕੰਮ ਤਾਂ ਸਿੰਘ ਸੀਗਾ। ਹੁਣ ਤੁਸੀਂ ਦੇਖ ਲਓ ਕੀ 4 ਜਣਿਆਂ ਦੇ ਵਿੱਚੋਂ 1 ਜਣਾ ਇੱਥੇ ਸੀ। ਬਚਾਅ ਨਹੀਂ ਹੋ ਰਿਹਾ ਕਿਸੇ ਪਾਸੇ ਵੀ। ਜੇ ਤੁਸੀਂ ਇਹ ਸੋਚਦੇ ਆ ਨਾ ਵੀ ਆਪਾਂ ਕਿਤੇ ਬਚ ਜਾਾਂਗੇ ਕਿਤੇ, ਇਹ ਤੁਹਾਡੇ ਆਲੇ ਦੁਆਲੇ ਘਰਾਂ 'ਚ ਨੇਬਰਹੁੱਡਸ ਦੇ ਵਿੱਚ ਘਰੋਂ ਫੜੀ ਸੀ ਨਾਲੇ ਉਹਨਾਂ ਨੇ ਉਹਦੇ। ਸੋ ਇਹ ਤੁਹਾਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਅੱਜ ਦੇ ਆਪਾਂ ਲਾਸਟ ਕਾਲਰ ਲੈਂਦੇ ਹਾਂ, ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਮਾਫ ਕਰਨਾ, ਮੈਨੂੰ ਮੈਂ ਲੱਗਾ ਸੀ ਦੱਸਣ ਵੀ ਜਿੱਦਾਂ ਕੁਛ ਥੋੜਾ ਟਾਈਮ ਹੀ ਹੋਇਆ ਸੈਕਰਾਮੈਂਟੋ ਏਰੀਏ ਦੀ ਗੱਲ ਆਹੋ, ਜਿਹੜੇ ਕਾਲੇ ਬੱਕਰੇ ਦੇ ਸੀਗੇ, ਤੇ ਇਦਾਂ ਦੇ ਕੀ ਗੱਲ ਇਹਨਾਂ ਵੀਰਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹਨਾਂ ਨੇ ਇਦਾਂ ਦੇ ਮਾੜੇ ਕੰਮ ਕਰਕੇ ਤੇ ਉਹਦੇ ਬਾਅਦ ਚ ਰਿਜ਼ਲਟ ਕੀ ਉਹਨਾਂ ਨੂੰ ਮਿਲੇ ਆ। ਇੱਥੇ ਤਾਂ ਹੀ ਕਿ ਉਹਨਾਂ ਦੀ ਖੁਦ ਦੀ ਇਸ ਕੰਮ 'ਚ ਇਨਵੋਲਵ ਹੋਣ ਕਰਕੇ ਉਹਦੇ ਨਾਲ ਦੇ ਬੰਦਿਆਂ ਨੇ
ਉਹਨਾਂ ਦੀ ਮੌਤ ਉਹਨਾਂ ਛੂਟ ਕਰ ਦਿੱਤਾ ਸੀ। ਘਰ ਦੀ ਵੀ ਬੇਕਾਰ ਹੋ ਗਈ, ਉਹਨਾਂ ਦੇ ਗੋਲੀਆਂ ਲੱਗ ਗਈਆਂ। ਉਹ ਬੱਚੇ ਨੇ ਜਿੰਨੇ ਫਿਰ ਇੱਥੇ ਉਹ ਕਿਉਂਕਿ ਫਤੂੜ 'ਚ ਆਏ ਨੇ, ਕਿਉਂਕਿ ਮਿਹਨਤ ਦੀ ਕਮਾਈ ਨਹੀਂ ਸੀ ਤਾਂ ਉਹਨੇ ਗੋਲੀਆਂ ਚਲਾ ਕੇ ਕੋਈ ਬੱਚਾ ਮਾਰ ਦਿੱਤਾ ਸੀ ਖੇਡਾਂ ਦੇ ਦੌਰਾਨ। ਤਾਂ ਇੰਡੀਆ ਦੌੜ ਗਿਆ ਸੀ, ਉਹ ਵੀ ਉਹ ਪਹਿਲਾਂ ਇੰਡੀਆ 'ਚ ਮੁੜ ਕੇ ਇੱਥੇ ਲਿਆ ਕੇ ਉਹਨੇ ਉਦੋਂ ਦਾ ਅੰਦਰ ਕੀਤਾ। ਮੇਰੇ ਦੱਸਣ ਤੋਂ ਭਾਵ ਇਹ ਕਿ ਸਾਰਾ ਕੁਛ ਉੱਜੜ ਗਿਆ। ਤੇ ਜੇਕਰ ਇਹਨੂੰ ਬਿਹਤਰ ਨਹੀਂ ਸੀ ਕਿ ਤੁਸੀਂ ਦੱਸਾਂ ਨਾ ਹੁੰਦੀ ਕਿਰਤ ਵਾਲੇ ਨੂੰ, ਤੇ ਉਹਦੇ ਨਾਲ ਤੁਹਾਨੂੰ ਸਾਰੇ ਕੰਮ ਤੁਸੀਂ ਬਹੁਤ ਸੰਜਮ ਵਿੱਚ ਚੱਲੋਗੇ, ਕਰੋਗੇ ਤਾਂ ਬੜੀ ਸੋਹਣੀ ਵਧੀਆ ਆਰਾਮ ਦੀ ਜ਼ਿੰਦਗੀ ਜੀਓਗੇ ਜੀ। ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ, ਸਾਡੀ ਇੱਕ ਬਹੁਤ ਛੋਟੀ ਜਿਹੀ ਬੜੀ ਬਹਾਦਰ ਕੌਮ ਆ, ਇਹਦਾ ਨਾਂ ਏਦਾਂ ਖਰਾਬ ਨਾ ਕਰੋ। ਸਾਡੇ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਇੱਥੇ ਤੱਕ ਆਪਣੇ ਨਾਲ ਬੰਬ ਬੰਨ ਕੇ ਟੈਂਕਾਂ ਥੱਲੇ ਲੰਮੇ ਪੈ ਗਏ ਉਹ, ਤੇ ਉਹਨਾਂ ਨੇ ਇਸ ਆਪਣੀ ਕੌਮ ਦਾ ਨਾਂ ਰੋਸ਼ਨ ਕੀਤਾ। ਇਹਨਾਂ ਲਈ ਇੱਕ ਬਹੁਤ ਵੱਡੀ ਇੱਕ ਇੱਦਾਂ ਦਾ ਜ਼ਰੂਰ ਸਬਕ ਲੈਣਾ ਚਾਹੀਦਾ ਕਿ ਇਨਸਾਨੀਅਤ ਵਾਲੇ ਕੰਮ ਕਰੋ, ਅੱਛੇ ਕੰਮ ਕਰੋ, ਜਿਨ੍ਹਾਂ ਦੇ ਨਾਲ ਸਾਡੀ ਕੌਮ ਦਾ, ਚਲੋ ਬਾਅਦ 'ਚ ਸਾਡੇ ਦੇਸ਼ ਦਾ, ਉਹ ਸਭ ਕੁਝ ਨਾ ਚੰਗਾ ਤੇ ਅੱਛਾ ਬਣੇ। ਧੰਨਵਾਦ ਸੁਰਿੰਦਰ ਜੀ, ਮਿਹਰਬਾਨੀ। ਧੰਨਵਾਦ। ਤੇ ਜਾਂਦੇ ਜਾਂਦੇ ਰਾਜਕਰਮੀਤ ਸਿੰਘ ਜੀ, ਆਪਾਂ ਹੁਣ ਕਾਲਾਂ ਨਹੀਂ ਲੈਣੀਆਂ, ਤੇ ਕਿਉਂਕਿ ਰਿਸੈਸ਼ਨ ਆ ਰਿਹਾ ਆ, ਇਹਦੇ ਸੰਬੰਧ ਦੇ ਵਿੱਚ ਫਸਟ ਕੁਆਟਰ ਦੇ ਵਿੱਚ ਕਹਿੰਦੇ 50-50 ਚਾਂਸ ਆ। ਜਿੰਨੇ ਵੀ USA ਦੇ ਇਕੋਨੋਮਿਸਟ ਆ ਉਹ ਕਹਿ ਰਹੇ 50-50 ਚਾਂਸ ਆ USA ਦੀ ਇਕੋਨਮੀ ਰਿਸੈਸ਼ਨ 'ਚ ਫਸਟ ਹਾਫ 2023 ਚਲੇ ਜਾਣੀ ਆ। ਕਈ ਜਗ੍ਹਾ ਤਾਂ ਆਲਰੇਡੀ ਤੁਹਾਨੂੰ ਲੱਗਦਾ ਹੀ ਆ ਫਿਰ ਰਿਸੈਸ਼ਨ ਆਇਆ। ਸੋ ਇਹਦੇ ਸੰਬੰਧ ਦੇ ਵਿੱਚ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੀ ਮੈਨੇਜਮੈਂਟ ਕਾਨਫਰੰਸ ਤੇ ਐਗਜ਼ੀਬਿਸ਼ਨ ਦੇ ਵਿੱਚ ਉਹਨਾਂ ਨੇ ਜੋ ਟਰੱਕਿੰਗ ਕੰਪਨੀਆਂ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹਦੇ ਲਈ ਤਿਆਰ ਰਹੋ, ਆਪਣਾ ਜੋ ਕੈਸ਼ ਫਲੋ ਆ ਉਹਨੂੰ ਸਟਰੋਂਗ ਰੱਖੋ ਤੇ ਕਿਸੇ ਤਰ੍ਹਾਂ ਦਾ ਪੈਨਿਕ ਨਾ ਹੋ। ਸੋ ਉਨੇ ਕੁ ਜਿੱਦਾਂ ਆਪਾਂ ਸਿੱਧੀ ਪੰਜਾਬੀ 'ਚ ਕਹਿ ਦਿੰਦੇ ਆ ਵੀ ਚਾਦਰ ਦੇਖ ਕੇ ਪੈਰ ਪਸਾਰੋ। ਸੋ ਜੇ 50-50 ਚਾਂਸ ਆ ਰਿਸੈਸ਼ਨ ਦੇ, ਸੋ ਆਲਰੇਡੀ ਤੁਸੀਂ ਦੇਖਦੇ ਹੀ ਆ ਜਿਹੜੇ ਟਰੱਕਿੰਗ 'ਚ ਹੈਗੇ, ਜੇ ਅੱਜ ਕੱਲ ਇੰਨਾ ਸਲੋ ਆ ਕੰਮ, ਜਦੋਂ ਕਿ ਇੰਨਾ ਬਿਜੀ ਹੁੰਦਾ ਆ ਥੈਂਕਸ ਗਿਵਿੰਗ ਕ੍ਰਿਸਮਸ ਦੇ ਦੌਰਾਨ, ਤੇ ਆਉਣ ਵਾਲੇ ਸਾਲ 'ਚ ਕੀ ਹੋਊਗਾ। ਸੋ ਕੈਸ਼ ਫਲੋ ਜ਼ਿਆਦਾ ਰੱਖੋ, ਆਪਣੇ ਕੋਲ ਸੈੱਟ ਰੱਖੋ, ਪੈਨਿਕ ਨਾ ਹੋ। ਤੇ ਰਿਸੈਸ਼ਨ 'ਚ ਜਿਹੜਾ ਬੰਦਾ ਲੰਘ ਗਿਆ ਉਹੀ ਫਿਰ ਬੰਦਾ ਗਾਹਾਂ ਜਾ ਕੇ ਮਿਲੀਅਨਰ ਬਣਦਾ ਹੁੰਦਾ। ਜਿਹੜਾ ਰਿਸੈਸ਼ਨ 'ਚ ਜਿਹਦਾ ਰਗੜਾ ਲੱਗ ਗਿਆ ਫਿਰ ਉਹਨੂੰ ਉੱਠਣਾ ਬੜਾ ਔਖਾ ਹੁੰਦਾ ਹੈ। ਇੱਕ ਇਸੇ ਦੇ ਨਾਲ ਹੀ ਸੰਬੰਧਿਤ ਹਰਜੋਤ ਸਿੰਘ ਜੀ ਅਪਡੇਟ ਕਰਦੇ ਜਾਈਏ। ਪਿਛਲੇ 2 ਜਿਹੜੇ ਕੁਆਟਰਾਂ ਦੇ ਵਿੱਚ GDP ਅਮਰੀਕਾ ਦੀ ਸੁਗੜੀ, ਪਰ ਇਸ ਵਾਰ ਜਿਹੜਾ ਨਵਾਂ GDP ਰੇਟ ਆਇਆ ਉਹ ਵੱਧ ਕੇ ਆਇਆ। ਪਰ ਨਾਲ ਦੇ ਨਾਲ ਜਿਹੜੇ ਇਕੋਨੋਮਿਸਟ ਆ, ਅਰਥ ਸ਼ਾਸਤਰੀ ਆ, ਉਹ ਕਹਿ ਰਹੇ ਆ ਵੀ ਇਸ ਟਰਨ ਅਰਾਊਂਡ ਤੋਂ ਭੁਲੇਖੇ 'ਚ ਨਾ ਜਿਹੜਾ ਹੋ ਰਿਹਾ, ਕਹਿੰਦੇ ਉਹ ਤਾਂ ਚਲੋ ਚੰਗੀ ਗੱਲ ਆ ਵੀ ਜਿਹੜਾ ਕਮਰਸ ਡਿਪਾਰਟਮੈਂਟ ਨੇ ਡਾਟਾ ਰਿਲੀਜ਼ ਕੀਤਾ 2.6% ਐਨੂਅਲ ਰੇਟ GDP ਜਿਹੜੀ ਉਹ ਵਧੀ ਆ, ਵਿਚ ਇਜ਼ ਗੁੱਡ। ਇੱਕ ਬੜੇ ਚਿਰਾਂ ਬਾਅਦ ਥੋੜੀ ਜਿਹੀ ਗੁੱਡ ਨਿਊਜ਼ ਜਿਹੜੀ ਉਹ ਆਪਾਂ ਨੂੰ ਇਕੋਨਮੀ ਦੇ ਸੰਬੰਧਿਤ ਸੁਣਨ ਨੂੰ ਜਿਹੜੀ ਉਹ ਮਿਲੀ ਆ। ਪਰ ਜਿਹੜੇ ਪਹਿਲੇ 6 ਮਹੀਨੇ ਸੁੰਗੜੀ ਆ ਤੇ ਫਿਰ ਦੁਬਾਰਾ ਜਿਹੜੀ ਇਹ ਉਹ ਹੋਈ ਆ, ਤੇ ਉਹ ਕਿਉਂਕਿ ਇਨਫਲੇਸ਼ਨ ਦੇ ਉੱਤੇ ਅਜੇ ਤੱਕ ਪੂਰਾ ਕਾਬੂ ਨਹੀਂ ਹੈਗਾ। ਤੇ 30 ਈਅਰ ਜਿਹੜਾ ਫਿਕਸਡ ਰੇਟ ਘਰਾਂ ਦੇ ਲੋਨਸ ਆ ਉਹ 7% ਤੋਂ ਤੱਕ ਜਿਹੜਾ ਉਹ ਪਹੁੰਚ ਚੁੱਕਾ ਆ। ਤੇ ਬਿਲਡਰਸ ਜਿਹੜੇ ਆ ਉਹਨਾਂ ਨੇ ਹੁਣ ਹੋਰ ਘੱਟ ਘਰ ਬਣਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਸੋ ਇਹ ਸਥਿਤੀ ਜਿਹੜੀ ਹੈ ਇਸ ਟਾਈਮ ਨਾਲ ਦੇ ਨਾਲ ਇਦਾਂ ਜਿਹੜੀ ਉਹ ਚੱਲ ਰਹੀ ਹੈ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਪ੍ਰੋਗਰਾਮ ਸਮਾਪਤ ਕਰੀਏ, ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਟਰੱਕ ਟ੍ਰੇਲਰ ਦੇ ਜਿਹੜੇ ਪਾਰਟਸ ਆ ਉਹ ਲੈ ਸਕਦੇ ਹੋ। ਹਾਈ ਕੁਆਲਿਟੀ ਆਫਟਰ ਮਾਰਕੀਟ ਤੇ ਓਰੀਜਨਲ ਜਿਹੜੇ ਪਾਰਟਸ ਆ ਉਹ ਤੁਸੀਂ ਇਹਨਾਂ ਕੋਲ ਬਾਏ ਕਰ ਸਕਦੇ ਹੋ। ਟਰਲਕ 'ਚ ਇਹਨਾਂ ਦੀ ਲੋਕੇਸ਼ਨ ਤੇ ਸਟਾਕਟਨ 'ਚ। ਟਰਲਕ ਲਈ ਕਾਲ 2096687183, ਸਟਾਕਟਨ ਦੇ ਲਈ ਕਾਲ 2094102222। ਇਹਨਾਂ ਦਾ ਧੰਨਵਾਦ। ਸੋ ਜਿੱਦਾਂ ਆਪਾਂ GDP ਦੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਇਹ ਗੱਲ ਕਰ ਰਹੇ ਸੀਗੇ, ਆਲਦੋ ਤੀਜੇ ਕੁਆਟਰ ਦੇ ਲਈ ਗੁੱਡ ਜਿਹੜੇ ਨਤੀਜੇ ਜਿਹੜੇ GDP ਨੂੰ ਲੈ ਕੇ ਆਏ ਆ ਵੀ ਗਰੋਥ ਹੋਈ ਹੈ ਐਨੂਅਲ ਰੇਟ 2.6% ਦੇ ਉੱਤੇ। ਪਿਛਲੇ 6 ਮਹੀਨੇ ਸ਼ਰਿੰਕ ਹੋਈ ਸੀਗੀ ਇਕੋਨਮੀ, ਪਰ ਕਹਿੰਦੇ ਵੀ ਜਿਹੜੇ ਨਵੀਂ ਜਿਹੜੀ GDP ਰਿਪੋਰਟ ਤੋਂ ਭੁਲੇਖਾ ਨਾ ਜਿਹੜਾ ਉਹ ਖਾ ਜਿਓ। ਇਹ ਨਾ ਸੋਚਿਓ ਵੀ ਹੁਣ ਸਾਰਾ ਕੁਝ ਬਿਲਕੁਲ ਭਲਾ ਚੰਗਾ ਜਿਹੜਾ ਉਹ ਹੋ ਜਾਣਾ ਆ। ਕਿਤੇ ਵੀ ਤੁਸੀਂ ਦੇਖ ਲਓ ਪ੍ਰਾਈਸਿਸ ਜਿਹੜੇ ਉਹ ਘਟ ਨਹੀਂ ਰਹੇ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੀ ਉਸ ਹਿਸਾਬ ਦੇ ਨਾਲ ਚੱਲ ਰਹੀਆਂ ਆ। ਲੋਕਾਂ ਦੇ ਲਈ ਅਫੋਰਡੇਬਿਲਟੀ ਦੇ ਬੜੇ ਵੱਡੇ ਜਿਹੜੇ ਸਵਾਲ ਨੇ ਵੀ ਕਿੱਦਾਂ ਜਿਹੜਾ ਇਹ ਸਾਰਾ ਚੀਜ਼ਾਂ ਜਿਹੜੀਆਂ ਹੋਣਗੀਆਂ, ਕਿਉਂਕਿ ਜਿੰਨੀਆਂ ਲੋਕਾਂ ਦੀ ਇਨਕਮ ਥੋੜੀ ਉਨੀ ਜਿਹੜੀ ਵਧੀ ਆ, ਜਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਈਆਂ ਆ। ਹੁਣ ਕਹਿੰਦੇ ਤਾਂ ਹਰਜੋਤ ਸਿੰਘ ਜੀ ਵੀ ਇਕੋਨਮੀ ਦੇ ਵਿੱਚ ਵੀ ਇਨਫਲੇਸ਼ਨ 8 ਤੋਂ 9% ਦੇ ਵਿੱਚ ਆ, ਪਰ ਤੁਸੀਂ ਬਾਕੀ ਚੀਜ਼ਾਂ ਦੇਖੋ
ਕਿਸੇ ਦਾ 40% ਵੱਧ ਗਿਆ ਪ੍ਰਾਈਸ, ਕਿਸੇ ਦਾ 50% ਵੱਧ ਗਿਆ। ਆਮ ਜਿਹੜੀ ਮਹਾਰਾਜ ਦੀ ਜਿਹੜੀ ਰੋਜ਼ ਵਰਤਣ ਵਾਲੀਆਂ ਚੀਜ਼ਾਂ ਉਹ ਇੰਨੇ % ਵੱਧ ਗਈ ਆ। ਸੋ ਇਹ ਵੀ ਮੈਥ ਨਹੀਂ ਕਈ ਵਾਰੀ ਸਮਝ ਆਉਂਦਾ ਵੀ ਕਿੱਥੋਂ ਜਿਹੜਾ ਉਹ ਕੱਢਦੇ ਆ, ਵੀ ਲੋਕਾਂ ਦਾ ਤਾਂ ਧੂੰਆਂ ਨਿਕਲਿਆ ਪਿਆ ਆ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦੇ ਹੋਏ। ਸੋ ਭੁਲੇਖਾ ਨਾ ਜਿਹੜਾ ਉਹ ਖਾ ਜਿਓ ਜਸਟ ਬਿਕੋਜ਼ ਵੀ GDP ਜਿਹੜੀ ਉਹ ਆਈ ਗਈ ਆ। ਚਲੋ ਇਟਸ ਅ ਗੁੱਡ ਥਿੰਗ ਵੀ ਜੇ ਉਸ ਤੋਂ ਅਗਲੀ ਵਾਰੀ ਵੀ ਜਿਹੜਾ GDP ਦੁਬਾਰਾ ਇਨਕਰੀਜ਼ ਕਰਦੀ ਹੈ ਤਾਂ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਦੇ ਉੱਤੇ ਤੁਸੀਂ ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ AM FM ਰੇਡੀਓ ਸਟੇਸ਼ਨ, ਘਰਾਂ ਦੇ ਵਿੱਚ ਤੁਸੀਂ ਯੁਵਾ ਸਿਟੀ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਚੱਲ ਰਹੇ ਆ ਉਹ ਲਾਈਵ ਦੇਖਦੇ ਆ। ਰੇਡੀਓ ਤੇ ਤੁਸੀਂ ਸੁਣਦੇ ਆ। ਜੇ ਤੁਸੀਂ ਲਾਈਵ ਦੇਖਣਾ ਤੇ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ। ਸਵੇਰ ਨੂੰ ਵੀ ਪ੍ਰੋਗਰਾਮ ਉੱਥੇ ਹੁੰਦੇ ਆ ਤੇ ਸ਼ਾਮ ਨੂੰ 4:45 ਤੇ ਸ਼ੁਰੂ ਹੋ ਜਾਂਦੇ ਆ। 9 ਵਜੇ ਤੱਕ ਪ੍ਰੋਗਰਾਮ ਚੱਲਦੇ ਆ। ਬਹੁਤ ਵਧੀਆ ਕੀਰਤਨੀ ਜਥੇ ਤੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਕਥਾਵਾਚਕ ਹੋਰ ਵੀ ਕਵੀਸ਼ਰੀ ਆਏ ਹੋਏ ਆ। ਸੋ ਆਪਣੇ ਜਿੰਨੇ ਵੀ ਦੋਸਤ ਮਿੱਤਰ ਪੂਰੀ ਦੁਨੀਆ 'ਚ ਰਹਿੰਦੇ ਆ, ਅੱਜ ਕੱਲ੍ਹ ਤਾਂ ਬੜਾ ਈਜ਼ੀ ਆ, ਹਰ ਜਗ੍ਹਾ ਇੰਟਰਨੈਟ ਹੈਗਾ। ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਸੁਣਦੇ ਰਹੋ ਪੰਜਾਬੀ ਰੇਡੀਓ USA।